ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਤੇ ਹੁਣ ਆਪਾਂ ਚੱਲਾਂਗੇ ਪਟਿਆਲਾ ਸਟੂਡੀਓ, ਜਿੱਥੋਂ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਇਸ ਵੇਲੇ ਪੰਜਾਬ ਦੀ ਧਰਤੀ 'ਤੇ, ਭਾਰਤ ਦੀ ਧਰਤੀ ਦੇ ਉੱਤੇ ਕੀ ਕੁਛ ਹੋ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਸਤਨਾਮ ਸਿੰਘ, ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪਿਰਤੀ, ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ, sanoje 4082722500, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਆਹ ਤਾਂ ਗੱਲ ਸ਼ੁਰੂ ਕਰਦੇ ਹਾਂ ਕਿਸਾਨੀ ਸੰਘਰਸ਼ ਦੀ, ਤੇ ਦੁਬਾਰਾ ਗੱਲਬਾਤ ਅੱਜ ਹੋਵੇਗੀ। ਬਿਲਕੁਲ ਜੀ। ਉਦੋਂ ਪਹਿਲਾਂ ਜਿਹੜੀਆਂ ਕੁਛ, ਕਿਉਂਕਿ ਇੱਕ ਕਰਕੇ ਜਿਹੜੀਆਂ ਸਾਜ਼ਿਸ਼ਾਂ ਨੇ ਕੇਂਦਰ ਦੀਆਂ, ਉਹਨੂੰ ਕੱਟ ਰਹੇ ਆ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ। ਇਹ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਵੀ ਜਿਹੜੀ ਬੌਧਿਕਤਾ ਜਿਹੜੀ ਹੈ ਉਹਦਾ ਇਹ ਹੈ ਕਿ ਕਿਸ ਲੈਵਲ ਤੱਕ ਇੱਕ ਤਾਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਦੂਜਾ ਕਿਵੇਂ ਕੱਟਿਆ ਜਾ ਰਿਹਾ। ਜਿੱਦਣ ਪਿਛਲੀ ਗੱਲਬਾਤ ਹੋਈ ਸੀ ਤਾਂ ਉਦੋਂ ਬਾਅਦ ਜਿਹੜੇ ਦੂਜੇ ਰਾਜਾਂ ਤੋਂ ਆਏ ਕਿਸਾਨ ਸੀ, ਉਹਨਾਂ ਦੇ ਨਾਲ ਵੱਖਰੀ ਗੱਲਬਾਤ ਕੇਂਦਰ ਨੇ ਕੀਤੀ ਸੀ। ਇਹ ਪਾੜਨ ਦੀ ਕੋਸ਼ਿਸ਼ ਸੀ। ਪਰ ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਟਕੈਤ ਹੋਰਾਂ ਦੀ ਅਗਵਾਈ ਦੇ ਵਿੱਚ ਤੇ ਬਾਕੀ ਜਿਹੜੇ ਸੂਬਿਆਂ ਦੇ ਆਏ ਹੋਏ ਕਿਸਾਨ ਨੇ ਆਗੂ, ਉਹ ਵੀ ਸਿੰਘੂ ਬਾਰਡਰ ਦੇ ਉੱਤੇ ਪਹੁੰਚ ਗਏ ਸੀ। ਔਰ ਜਿਹੜੀਆਂ ਸਿੰਘੂ ਬਾਰਡਰ ਦੇ ਉੱਤੇ ਜਥੇਬੰਦੀਆਂ ਪੰਜਾਬ ਹਰਿਆਣਾ ਦੀਆਂ ਬੈਠੀਆਂ ਨੇ ਪਹਿਲਾਂ ਤੋਂ, ਉਹਨਾਂ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਜਿਹੜਾ ਸੀ ਉਹ ਕੀਤਾ। ਔਰ ਇਹਨਾਂ ਨੇ ਇੱਕ ਗੱਲ ਜਿਹੜੀ ਦੀ ਉਹ ਇਹ ਕਹਿ ਕੇ ਸੈਂਟਰ ਨੂੰ ਵੀ ਹੈਰਾਨਤਾ ਜਿਹੜਾ ਦੀ ਉਹ ਕੀਤਾ ਕਿ ਜਿਹੜੀ ਗੱਲਬਾਤ ਕਰਨੀ ਆ ਸਾਂਝੇ ਤੌਰ ਦੇ ਉੱਤੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਕਰੋ। ਅੱਧੀ ਨਹੀਂ ਕਿ ਅੱਧਿਆਂ ਨੂੰ ਪਹਿਲਾਂ ਸੱਦ ਲਿਆ, ਅੱਧਿਆਂ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਸੱਦ ਲਿਆ। ਅੱਜ ਕਿਉਂਕਿ ਗੱਲਬਾਤ ਜਿਹੜੀ ਆ ਉਹਦਾ ਅਗਲਾ ਦੌਰ ਚੱਲਣਾ, ਇਹਦੇ ਵਿੱਚੋਂ ਕੀ ਨਿਕਲਦਾ ਗੱਲਬਾਤ ਦੇ, ਉਹਦੀ ਵੀ ਗੱਲ ਜਿਹੜੀ ਦੀ ਉਹ ਕਰਦੇ ਆ। ਕੇਰਲਾ, ਉੱਤਰ ਪ੍ਰਦੇਸ਼, ਰਾਜਸਥਾਨ, ਉੜੀਸਾ ਤੱਕ ਦੇ ਕਿਸਾਨ ਜਿਹੜੇ ਆ ਉਹ ਅੰਦੋਲਨ ਦੇ ਨਾਲ ਸਿੱਧੇ ਰੂਪ ਦੇ ਵਿੱਚ ਜੁੜ ਗਏ। ਕਿਸਾਨ ਜਥੇਬੰਦੀਆਂ ਨੇ ਦੋ ਟੁੱਕ ਜਿਹੜੀ ਆ ਜੀ ਉਹ ਇਸ ਗੱਲਬਾਤ ਤੋਂ ਪਹਿਲਾਂ ਸੁਣਾ ਦਿੱਤੀ ਹੈ ਕਿ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਨਾ ਮਾਰੋ, ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੋ ਤੇ ਜਿਹੜੇ ਨਵੇਂ ਬਣੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਮੁੱਢੋਂ ਸੁੱਢੋਂ ਰੱਦ ਕਰ ਦਿਓ। ਇਹਨਾਂ ਦੇ ਵਿੱਚ ਕਿਸੇ ਕਿਸਮ ਦਾ ਸੰਸ਼ੋਧਨ, MSP ਪਾ ਦਿਓ, ਉਹ ਕਰ ਦਿਓ। ਇੱਦਾਂ ਦੀ ਕੋਈ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਸੁਣਨ ਦੇ ਵਾਸਤੇ ਤਿਆਰ ਜਿਹੜਾ ਦੀ ਉਹ ਨਹੀਂ। ਅੱਜ ਜਿਹੜੀ ਗੱਲਬਾਤ ਹੋਣੀ ਆ ਉਹਦੇ ਵਿੱਚ ਫਿਰ ਨਰਿੰਦਰ ਸਿੰਘ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਜਿਹੜੇ ਆ ਉਹਨਾਂ ਨੇ ਗੱਲਬਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇਦੋਂ ਪਹਿਲਾਂ ਕੀਤੀ। ਜਿਹੜੇ ਪਿਛਲੇ ਸੀਗੇ ਜੀ ਉਹ ਜਿਹੜੀ ਗੱਲਬਾਤ ਉਹਦਾ ਦੱਸਿਆ ਜੀ। ਇਹ ਫਿਰ ਉਹ ਗੱਲ ਕਹੀ ਕਿ ਕਿਸਾਨਾਂ ਦੇ ਇਤਰਾਜ਼ ਤੇ ਫਿਕਰ ਜਿਹੜੇ ਉਹਨਾਂ ਨੂੰ ਦੂਰ ਕਰਨ ਦੇ ਢੰਗ ਤਰੀਕੇ ਜਿਹੜੇ ਆ ਉਹਦੇ ਉੱਤੇ ਚਰਚਾ ਕੀਤੀ। ਸਵਾਲ ਜਿਹੜਾ ਨਾ ਜੀ, ਸਵਾਲਾਂ ਦਾ ਸਵਾਲ ਜਿਹੜਾ ਉਹ ਇਹ ਆ ਕਿ ਨਾ ਤਾਂ ਤੋਮਰ ਹੋਰਾਂ ਦੇ ਹੱਥ ਦੇ ਵਿੱਚ ਕੁਛ ਹੈ, ਨਾ ਪਿਊਸ਼ ਗੋਇਲ ਦੇ ਹੱਥ ਦੇ ਵਿੱਚ ਕੁਛ ਉਹ ਹੈ। ਇਹ ਤਾਂ ਮੈਸੇਂਜਰ ਨੇ ਜਿਹੜੇ ਵੀ ਉਹ ਇੱਧਰ ਕੀ ਹੋਇਆ, ਅਸੀਂ ਕੀ ਗੱਲ ਕਰਤੀ, ਉਹਨਾਂ ਨੇ ਕੀ ਕਹਿਤਾ, ਉਹ ਜਿਹੜੇ ਸੁਨੇਹੇ ਜਿਹੜੇ ਉਹ ਦੇਣ ਵਾਲੇ ਨੇ। ਜਿਹਦੇ ਹੱਥ ਦੇ ਵਿੱਚ ਗੱਲਬਾਤ ਹੈ, ਜਿੰਨੀ ਦੇਰ ਤੱਕ ਉਹਦੇ ਨਾਲ ਗੱਲ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਗੱਲ ਨਹੀਂ ਬਣਦੀ। ਔਰ ਇਹ ਵੀ ਹੈ ਕਿ ਜੇ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਤੋਂ ਸਫ਼ਰ ਜਿਹੜਾ ਵੀ ਉਹ ਲਾ ਲਓ, ਗੁਜਰਾਤ ਦੇ ਵਿੱਚ ਬੜੀਆਂ ਸਾਰੀਆਂ ਐਜੂਕੇਸ਼ਨ ਪ੍ਰਧਾਨ ਮੰਤਰੀ ਜਿਹੜੇ ਇਸ ਵੇਲੇ ਨਰਿੰਦਰ ਮੋਦੀ ਜੀ ਜਦੋਂ ਮੁੱਖ ਮੰਤਰੀ ਸੀ ਉਹਨਾਂ ਦੇ ਰਾਜਕਾਲ ਦੇ ਦੌਰਾਨ ਹੁੰਦੀਆਂ ਰਹੀਆਂ। ਮੈਂ ਇੱਕ ਰਿਪੋਰਟ ਜਿਹੜੀ ਵੀ ਉਹ ਪੜ੍ਹ ਰਿਹਾ ਸੀ ਵੀ ਕਦੀ ਉਹਨਾਂ ਨੇ ਮੂਹਰੇ ਆ ਕੇ ਕਿਸੇ ਦੇ ਨਾਲ ਗੱਲਬਾਤ ਨਹੀਂ ਕੀਤੀ। ਤਰੀਕੇ ਨੇ ਜਾਂ ਤਾਂ ਕਿਸੇ ਨੂੰ ਢਾਹ ਦਿਓ ਮੂਹਰੇ, ਉਹਨੂੰ ਲੰਬਾ ਖਿੱਚ ਦਿਓ, ਜਾਂ ਉਹਦੇ ਵਿੱਚ ਇੱਕ ਕੋਈ ਨਵੀਂ ਚੀਜ਼ ਜਿਹੜੀ ਵੀ ਉਹ ਛੱਡ ਦਿਓ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਲੱਗ ਜੇ। ਇਹ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਸੁਚੇਤ ਨੇ ਇਸ ਵੇਲੇ। ਦੇਖੋ ਯਤਨ ਬੜੇ ਸਾਰੇ ਜਿਹੜੇ ਆ ਉਹ ਹੋ ਰਹੇ ਆ। ਯਤਨ ਇੱਥੋਂ ਪੰਜਾਬ ਚੋਂ ਵੀ ਕੁਛ ਉਹ ਲੋਕ ਜਿਹੜਾ ਵੀ ਉਹ ਕਰ ਰਹੇ ਆ ਜਿਨ੍ਹਾਂ ਨੇ ਵੱਡੇ ਵੱਡੇ ਇਕੱਠ ਇੱਥੇ ਫੇਲ ਕੀਤੇ ਆ ਪਹਿਲਾਂ, ਉਹ ਵੀ ਜਾ ਕੇ ਬਹਿ ਗਏ ਜੀ। ਫਲਾਣੇ ਨੂੰ ਬੁਲਾਓ ਸਟੇਜ ਦੇ ਉੱਤੇ, ਉਹਨੂੰ ਬੁਲਾਓ, ਨਹੀਂ ਤਾਂ ਸਟੇਜਾਂ ਵੱਖਰੀਆਂ ਲਾ ਦਿਓ ਜੀ। ਉਹ ਵੀ ਯਤਨ ਜਿਹੜੇ ਵੀ ਉਹ ਕਰ ਰਹੇ ਆ। ਇਹ ਲੋਕ ਨੁਕਸਾਨ ਜਿਹੜਾ ਵੀ ਉਹ ਕਰਨ ਦੇ ਵਾਸਤੇ ਪਹਿਲਾਂ ਨਹੀਂ ਕਿਤੇ ਵੀ ਇਹ ਲੱਭੇ ਜੋ ਸੰਘਰਸ਼ ਚੱਲ ਰਿਹਾ ਹੁਣ ਉਹਦੇ ਵਿੱਚ ਜਿਹੜਾ ਜੀ ਇਹ ਛੜੱਪੇ ਮਾਰਦੇ ਜਿਹੜਾ ਉਹ ਆ ਗਏ ਨੇ। ਔਰ ਇਹ ਇੱਕ ਕਿਸਮ ਦੇ ਨਾਲ ਕੇਂਦਰ ਦੀ ਸਰਕਾਰ ਦਾ ਹੀ ਕੰਮ ਜਿਹੜਾ ਉਹ ਕਰ ਰਹੇ ਆ। ਜਿੰਨੀ ਦੇਰ ਤੱਕ ਪ੍ਰਧਾਨ ਮੰਤਰੀ ਹੋਰੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਡਾਇਰੈਕਟਲੀ, ਕਿਉਂਕਿ
ਉਹਨਾਂ ਤੋਂ ਬਿਨਾਂ ਇਹ ਨਹੀਂ ਕੁਝ ਵੀ ਜਿਹੜਾ ਵੀ ਉਹ ਹੋ ਸਕਣਾ। ਇੱਕ ਗੱਲ ਬੜੀ ਜਿਹੜੀ ਉਹ ਪੱਕੀ ਆ, ਅੱਜ ਜਿਹੜੀ ਗੱਲਬਾਤ ਹੋਣੀ ਹੈ ਉਹਦੇ ਵਿੱਚ ਕੋਈ ਬਹੁਤ ਵੱਡੀ ਆਸ ਨਹੀਂ ਹੈਗੀ ਕਿ ਸ਼ਾਮ ਨੂੰ ਜੀ ਇਹ ਹੋ ਜਾਊਗਾ ਕਿ ਆਹ ਲਓ ਜੀ ਜੋ ਤੁਸੀਂ ਕਹਿੰਦੇ ਹੋ ਉੱਦਾਂ ਕਰ ਲਓ। ਇਹ ਟਾਲ ਮਟੋਲਾ ਹੈ, ਇਹਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਸੰਘਰਸ਼ ਜਿਹੜਾ ਉਹ ਢਹਿਲਾ ਪੈ ਜੇ, ਸੰਘਰਸ਼ ਢਿੱਲਾ ਪੈ ਜੇ, ਇਹ ਲੋਕ ਅੱਕ ਜਾਣ, ਇਹ ਲੋਕ ਥੱਕ ਜਾਣ। ਪਰ ਜੇ ਜੋਸ਼ ਦੀ ਗੱਲ ਹੈ, ਥੋੜੇ ਦਿਨ ਜਿਹੜਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਧਰਨੇ ਨੇ ਉਹਨਾਂ ਦੇ ਉੱਤੇ ਰਸ਼ ਘਟਿਆ ਸੀ, ਉੱਥੇ ਦੁੱਗਣਾ ਤਿੱਗਣਾ ਰਸ਼ ਫੇਰ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਵੀ ਦਿੱਲੀ ਨਹੀਂ ਜਾ ਸਕਦੇ, ਘੱਟੋ ਘੱਟ ਇਹਨਾਂ ਧਰਨਿਆਂ ਦੇ ਉੱਤੇ ਜਿਹੜਾ ਜੀ ਉਹ ਬੈਠ ਜਾਓ। ਜਿਹੜੇ ਪੰਜਾਬ ਦੇ ਕੁਝ ਸਾਬਕਾ ਖਿਡਾਰੀ ਨੇ ਉਹ ਆਪਣੇ ਜਿਹੜੇ ਨੈਸ਼ਨਲ ਅਵਾਰਡ ਉਹਨਾਂ ਨੂੰ ਮਿਲੇ ਹੋਏ ਆ ਰਾਸ਼ਟਰਪਤੀ ਨੂੰ ਮੋੜਨ ਦੇ ਵਾਸਤੇ 5 ਤਰੀਕ ਨੂੰ ਇੱਥੋਂ ਜਲੰਧਰ ਤੋਂ ਜਿਹੜਾ ਉਹ ਹਵੇਲੀ ਤੋਂ ਦਿੱਲੀ ਨੂੰ ਚਾਲੇ ਪਾਉਣਗੇ। ਔਰ ਇਹਦੇ ਵਿੱਚ ਪਦਮ ਸ਼੍ਰੀ ਵੀ ਜਿਹੜੇ ਉਹ ਸ਼ਾਮਲ ਨੇ, ਇਹਦੇ ਵਿੱਚ ਬ੍ਰਿਗੇਡੀਅਰ ਸ਼ਾਮਲ ਨੇ ਜਿਹੜੇ ਫੌਜ ਦੇ ਵਿੱਚੋਂ। ਇਹਦੇ ਵਿੱਚ ਜਿਹੜੇ ਪਹਿਲਵਾਨ ਕਰਤਾਰ ਸਿੰਘ ਹੁਰੀ ਨੇ ਜਿਹੜੇ ਪਦਮ ਸ਼੍ਰੀ ਨੇ, ਸੁਰਿੰਦਰ ਸਿੰਘ ਸੋਢੀ ਨੇ, ਦਵਿੰਦਰ ਸਿੰਘ ਗਰਚਾ ਨੇ ਔਰ ਰਾਜਵੀਰ ਕੌਰ ਗੋਲਡਨ ਗਰਲ ਜਿਹੜੀ ਉਹ, ਇਹ ਸਾਰੇ ਅੰਤਰਰਾਸ਼ਟਰੀ ਜਿਹੜੇ ਖਿਡਾਰੀ ਨੇ ਇਹ ਆਪਣੇ ਅਵਾਰਡ ਜਿਹੜੇ ਆ ਉਹ ਰਾਸ਼ਟਰਪਤੀ ਨੂੰ ਮੋੜ ਜਾਣਗੇ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਜੀ ਚਲੋ, ਮੱਠਾ ਤਾਂ ਨਹੀਂ ਪੈਂਦਾ, ਮੇਰਾ ਨਹੀਂ ਖਿਆਲ ਮੱਠਾ ਪੈਣ ਦਊਗਾ ਕੋਈ ਵੀ। ਅੱਗੇ ਦਿੱਲੀ ਧਰਨੇ ਤੇ ਗਏ 2 ਕਿਸਾਨਾਂ ਦੀ ਮੌਤ। ਦੇਖੋ ਇਹ ਜਿਹੜੀਆਂ ਡੈਥ ਨੇ ਇਹ ਇੱਕ ਤਾਂ ਜਿਹੜਾ ਜਨਕ ਰਾਜ ਸੀਗਾ ਜਿਹੜਾ ਧਨੌਲੇ ਦਾ ਮਿਸਤਰੀ ਸੀ ਜੀ, ਉਹਦਾ ਅੱਜ ਅੰਤਮ ਸੰਸਕਾਰ ਹੈ। ਜਿਹੜੇ ਪੰਜਾਬ ਦੀ ਸਰਕਾਰ ਨੇ ਮੰਗਾਂ ਜਿਹੜੀਆਂ ਉਹ ਮੰਨੀਆਂ ਨੇ, 10 ਲੱਖ ਰੁਪਈਆ ਉਹਨੂੰ ਉਹਦੇ ਪਰਿਵਾਰ ਨੂੰ ਜਿਹੜਾ ਜੀ ਉਹ ਦਿੱਤਾ ਜਾਊਗਾ। ਉਹਦਾ ਕਰਜ਼ਾ ਜਿਹੜਾ ਹੈ ਉਹਦੇ ਉੱਤੇ ਲੀਕ ਫੇਰੀ ਜਾਊਗੀ। ਉਦੋਂ ਬਾਅਦ ਇਹ ਇੰਨੇ ਦਿਨਾਂ ਤੋਂ ਬਾਅਦ ਉਹਦਾ ਅੰਤਮ ਸੰਸਕਾਰ ਜਿਹੜਾ ਉਹ ਹੋਇਆ। ਦਿੱਲੀ ਮੋਰਚੇ ਦੇ ਵਿੱਚ ਸ਼ਾਮਲ 2 ਕਿਸਾਨਾਂ ਦੀਆਂ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਜਿਹੜੀ ਜੀ ਉਹ ਮੌਤ ਹੋਣ ਦੀਆਂ ਖਬਰਾਂ ਨੇ। ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਮਾਨਸੇ ਦੇ ਕਿਸਾਨ ਗੁਰਜੰਟ ਸਿੰਘ ਜਿਹੜਾ 58 ਵਰਿਆਂ ਦਾ ਸੀਗਾ, ਪਿੰਡ ਬੱਚੋਆਣਾ ਉਹਦਾ ਸੀਗਾ ਜੀ, ਉਹਦੀ ਮੌਤ ਹੋ ਗਈ। ਔਰ ਜਦੋਂ ਕਿ ਇੱਕ ਨੌਜਵਾਨ ਜਿਹੜਾ ਕਿਸਾਨ ਹੈ ਉਹਦੀ ਵੀ ਜਿਹੜੀ ਆ ਮੌਤ ਹੋਣ ਦੀ ਜਿਹੜੀ ਉਹ ਖਬਰ ਹੈ। ਇਹ 1 ਦਸੰਬਰ ਨੂੰ ਦਿੱਲੀ ਤੋਂ ਵਾਪਸ ਜਿਹੜਾ ਜੀ ਉਹ ਘਰੇ ਆ ਰਿਹਾ ਸੀਗਾ। ਇੱਕ ਸੜਕ ਹਾਦਸੇ ਦੇ ਵਿੱਚ ਇਹਦੀ ਮੌਤ ਹੋਈ ਹੈ। ਜਿਹੜਾ ਕਿਸਾਨ ਗੁਰਜੰਟ ਸਿੰਘ ਹੈ ਉਹ ਭਾਰਤੀ ਕਿਸਾਨ ਯੂਨੀਅਨ ਜਿਹੜੀ ਉਗਰਾਹਾਂ ਉਹਦੇ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਸੀਗਾ। ਜਿਹੜਾ ਇਹ ਮ੍ਰਿਤਕ ਹੈ ਜੀ ਉਹਦੇ ਪਰਿਵਾਰ ਦੇ ਵਿੱਚ ਪਤਨੀ, 2 ਉਹਦੇ ਪੁੱਤ ਤੇ 1 ਧੀ ਆ। ਜਦੋਂ ਕਿ ਜਿਹੜਾ ਦੂਸਰਾ ਨੌਜਵਾਨ ਸੀਗਾ ਬਲਜਿੰਦਰ ਸਿੰਘ ਗੋਲੂ, ਇਹ ਬੜਾ ਜੋਸ਼ੀਲਾ ਜਿਹੜਾ ਜੀ ਉਹ ਨੌਜਵਾਨ ਦੱਸਿਆ ਜਾਂਦਾ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਕੰਮ ਕਰ ਰਿਹਾ ਸੀਗਾ ਜੀ ਜਥੇਬੰਦੀ ਦੇ ਨਾਲ। ਔਰ ਇਹ ਜਿਹੜਾ ਜੀ ਦੱਸਿਆ ਜਾ ਰਿਹਾ ਇਹਦੇ ਵਾਸਤੇ ਕਿ ਇਹ ਸੜਕ ਹਾਦਸੇ ਦੇ ਵਿੱਚ ਇਹਦੀ ਮੌਤ ਜਿਹੜੀ ਆ ਉਹ ਹੋਈ ਆ। ਔਰ ਜਿਹੜਾ ਇਹ 1 ਦਸੰਬਰ ਨੂੰ ਇਹ ਜਿਹੜਾ ਵਾਪਸ ਆ ਰਿਹਾ ਸੀਗਾ, ਉਦੋਂ ਸੜਕ ਹਾਦਸਾ ਜਿਹੜਾ ਉਹ ਹੋਇਆ। ਦਿੱਲੀ ਤੋਂ ਪਾਇਲ ਦੇ ਪਿੰਡ ਝਮਕ ਦਾ ਇਹ ਰਹਿਣ ਵਾਲਾ ਸੀਗਾ। ਔਰ ਮੋਟਰਸਾਈਕਲਾਂ ਦੇ ਉੱਤੇ ਇਹ ਸਵਾਰ ਹੋ ਕੇ ਕਿਸਾਨ ਮੋਰਚੇ ਦੇ ਵਿੱਚ ਗਿਆ ਸੀਗਾ। ਵਾਪਸ ਆਉਂਦਿਆਂ ਸੜਕ ਹਾਦਸਾ ਵਾਪਰਿਆ। 31 ਸਾਲਾਂ ਦਾ ਇਹ ਬਲਜਿੰਦਰ ਸਿੰਘ ਗੋਲੂ ਜਿਹੜਾ ਜੀ ਪਿੰਡ ਝਮਕ ਦਾ ਰਹਿਣ ਵਾਲਾ ਸੀਗਾ, ਕਲਾਕਾਰਾ ਪੁੱਤ ਸੀ ਮਾਪਿਆਂ ਦਾ। ਉਹਦੇ ਪਿੱਛੇ ਉਹਦੀ ਮਾਂ ਔਰ ਉਹਦੀ ਪਤਨੀ, ਇੱਕ ਬੇਟੀ ਉਹਦੀ ਤੇ ਇੱਕ ਬੇਟਾ ਉਹਨੂੰ ਜਿਹੜਾ ਉਹ ਛੱਡ ਗਿਆ। ਉਹਦਾ ਅੰਤਮ ਸੰਸਕਾਰ ਜਿਹੜਾ ਝਮਕ ਪਿੰਡ ਦੇ ਵਿੱਚ ਕੀਤਾ ਜਿਹੜਾ ਵੀ ਹੋ ਗਿਆ। ਇਹ ਕਿਹਾ ਜਾ ਰਿਹਾ ਕਿ ਇਹ 3 ਕਿੱਲਿਆਂ ਦੇ ਵਿੱਚ ਖੇਤੀ ਕਰਦਾ ਸੀਗਾ। 3 ਕਿੱਲਿਆਂ ਦੇ ਵਿੱਚ ਆਪਣੇ ਪਰਿਵਾਰ ਦਾ ਜਿਹੜਾ ਜੀ ਉਹ ਗੁਜ਼ਾਰਾ ਜਿਹੜੇ ਤਰੀਕੇ ਨਾਲ ਕਰਦਾ ਉਹ 3 ਕਿੱਲਿਆਂ ਤੁਸੀਂ ਜਿਹੜਾ ਜੀ ਉਹ ਸੋਚ ਸਕਦੇ ਹੋ। ਪਰ ਉਹਦਾ ਜੁਝਾਰੂਪਣ ਜਿਹੜਾ ਜੀ ਉਹ ਉਹਦੇ ਪਿੰਡ ਹੀ ਝਮਕ ਦੇ ਵਿੱਚ ਨਹੀਂ, ਨੇੜੇ ਤੇੜੇ ਵੀ ਜਿਹੜਾ ਜੀ ਉਹ ਮਸ਼ਹੂਰ ਸੀਗਾ ਕਿ ਜਦੋਂ ਵੀ ਕਿਸਾਨਾਂ ਦੇ ਅੰਦੋਲਨ ਦੀ ਲੋੜ ਪਈ ਆ ਉਹ ਹਮੇਸ਼ਾ ਮੂਹਰੇ ਹੋ ਕੇ ਲੜਨ ਵਾਲੇ ਲੋਕਾਂ ਦੇ ਵਿੱਚੋਂ ਸੀਗਾ। ਤੇ ਇਹ 2 ਬੜੀਆਂ ਉਦਾਸ ਕਰ ਦੇਣ ਵਾਲੀਆਂ ਜਿਹੜੀਆਂ ਜੀ ਉਹ ਖਬਰਾਂ ਨੇ। ਇਹਨਾਂ 2 ਪਰਿਵਾਰਾਂ ਦੇ ਵਿੱਚ ਜਿਹੜਾ ਉਹ ਸੋਗ ਪਿਆ ਹੈ। ਬਿਲਕੁਲ ਜੀ, ਪਰਿਵਾਰ ਦੇ ਜੀ ਚਲ ਗਏ, ਪਰ ਕਹਿੰਦੇ ਵੀ ਯਾਦ ਰੱਖੇ ਜਾਣਗੇ ਕਿ ਹੱਕਾਂ ਲਈ ਲੜ ਰਹੇ ਸੀਗੇ। ਤੇ ਅੱਗੇ ਗੱਲ ਕਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ। ਉਸਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਦੋਸ਼ ਲਾਏ।
ਦੇਖੋ ਜਿਹੜੇ ਰਾਜਨੀਤਿਕ ਲੋਕ ਨੇ, ਐਕਚੁਅਲੀ ਮੈਂ ਕੱਲ ਵੀ ਜਿਹੜਾ ਵੀ ਉਹ ਸੁਝਾਅ ਦਿੱਤਾ ਸੀਗਾ, ਪਤਾ ਨਹੀਂ ਉਹਦੇ ਤੇ ਕਿਸਾਨ ਜਥੇਬੰਦੀਆਂ ਕੀ ਸੋਚਦੀਆਂ ਨੇ ਕਿ ਜਿਹੜੇ ਸਿਆਸਤਦਾਨ ਨੇ ਇਹ ਪਤਲੀ ਗਲੀ ਖਾਣੀ ਨਿਕਲ ਰਹੇ ਆ ਜੀ। ਇਹਨਾਂ ਨੂੰ ਪੈਸੇਜ ਇੱਕ ਕਿਸਮ ਦੇ ਨਾਲ ਪ੍ਰੋਵਾਈਡ ਹੋ ਗਿਆ। ਜਿਹੜਾ ਕਿਸਾਨ ਜਥੇਬੰਦੀਆਂ ਦਾ ਫੈਸਲਾ ਕਿ ਕਿਸੇ ਸਿਆਸੀ ਆਗੂ ਨੂੰ, ਕਿਸੇ ਮੈਂਬਰ ਪਾਰਲੀਮੈਂਟ, ਕਿਸੇ MLA ਨੂੰ ਅਸੀਂ ਧਰਨਿਆਂ ਦੇ ਵਿੱਚ ਨਹੀਂ ਆਉਣ ਦੇਣਾ। ਦੇਖੋ ਜਿੱਥੋਂ ਤੱਕ ਤਾਂ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਹੈ ਕਿ ਬੋਲਣ ਨਹੀਂ ਦੇਣਾ, ਮਾਈਕ ਨਹੀਂ ਦੇਣਾ, ਉਹ ਸਹੀ ਹੈ ਫੈਸਲਾ, ਉਹਦੇ ਉੱਤੇ ਉਹ ਕਾਇਮ ਰਹਿਣ। ਪਰ ਉਹ ਇੰਨਾ ਕੁ ਜ਼ਰੂਰ ਜਿਹੜਾ ਵੀ ਉਹ ਕਰਨ ਕਿ ਧਰਨਿਆਂ ਦੇ ਵਿੱਚ ਆ ਕੇ ਬੈਠਣ ਇਹ ਮੈਂਬਰ ਪਾਰਲੀਮੈਂਟ ਤੇ ਵਿਧਾਨ ਸਭਾ ਦੇ ਮੈਂਬਰ, ਜਿਹੜੇ MLA ਨੇ, ਸਣੇ ਮੰਤਰੀਆਂ ਦੇ, ਸਭ ਨੂੰ ਇਹ ਕਹਿਣ ਕਿ ਇੱਥੇ ਆ ਕੇ ਬੈਠੋ ਜਿੱਥੇ ਕਿਸਾਨ ਬੈਠੇ ਆ, ਤਾਂ ਕਿ ਇਹ ਪਤਾ ਲੱਗੇ ਕਿ ਇਹ ਲੋਕ ਕਿੰਨੇ ਪਾਣੀ 'ਚ ਨੇ। ਇਹ ਜਿਹੜੀ ਇਹਨਾਂ ਦੀ ਇਹ ਟਵਿੱਟਰ ਦੇ ਉੱਤੇ ਜੰਗ ਜਿਹੜੀ ਆ ਉਹ ਲੜੀ ਜਾਂਦੇ ਆ। ਕਦੀ ਇੱਕ ਦੇ ਉੱਤੇ ਦੋਸ਼ ਲਾਤੇ, ਦੂਜੇ ਨੇ ਜਵਾਬ ਦਿੱਤਾ, ਦੂਜੇ ਦੇ ਜਵਾਬ ਤੋਂ ਬਾਅਦ ਤੀਜੇ ਦੇ ਉੱਤੇ ਲਾਤੇ ਜੀ। ਉਧਰ ਜਿਹੜਾ ਉਸ ਪਾਸੇ ਵੱਲ ਨੂੰ ਸ਼ੁਰੂ ਹੋ ਗਏ, ਕਿਉਂਕਿ ਇਹਨਾਂ ਦਾ ਕੰਮ ਸੌਖਾ ਹੋ ਗਿਆ ਇਹਦੇ ਨਾਲ ਵੀ ਸਾਨੂੰ ਤਾਂ ਕਿਸਾਨ ਜਿਹੜੇ ਉਹ ਆਉਣ ਨਹੀਂ ਦਿੰਦੇ। ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਇਹਨਾਂ ਧਰਨਿਆਂ ਦੇ ਵਿੱਚ ਜਾ ਕੇ ਜਿਹੜਾ ਵੀ ਉਹ ਬੈਠਣਗੇ ਤੇ ਬਿਨਾਂ ਕਿਸੇ ਸ਼ੱਕ ਦੇ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਜਿਹੜਾ ਉਹ ਵਧੂਗਾ। ਖੈਰ ਇਹ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਵੀ ਇਹਨਾਂ ਨੂੰ ਉੱਥੇ ਧਰਨਿਆਂ ਦੇ ਵਿੱਚ ਸੱਦਦੇ ਨੇ ਨਾ ਜਾਂ ਨਹੀਂ, ਕਿਉਂਕਿ ਇਹ ਤਾਂ ਪਤਾ ਲੱਗਦੇ ਨਾ ਕਿ ਕਿੰਨੇ ਇਹਨਾਂ ਦੇ ਵਿੱਚੋਂ ਨੇ ਜਿਹੜੀਆਂ ਉਹਨਾਂ ਠੰਡੀਆਂ ਥਾਵਾਂ ਦੇ ਉੱਤੇ ਜਾ ਕੇ ਭਲਾ ਬਹਿੰਦੇ ਆ। ਹੁਣ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਕੱਲ੍ਹ ਵੀ ਆਪਾਂ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਜਿਹੜਾ ਕਾਨੂੰਨ ਆ ਉਹਨੂੰ ਇੱਕ ਨੂੰ ਨੋਟੀਫਾਈ ਕਿਉਂ ਕੀਤਾ ਗਿਆ। ਉਹਦਾ ਜਵਾਬ ਜਿਹੜਾ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਕਿਹਾ ਕਿ ਦਿੱਲੀ ਦੇ 9 ਸਟੇਡੀਅਮਾਂ ਨੂੰ ਕੇਂਦਰ ਦੀ ਸਰਕਾਰ ਜੇਲ੍ਹਾਂ 'ਚ ਤਬਦੀਲ ਕਰਨਾ ਚਾਹੁੰਦੀ ਸੀ ਤਾਂ ਕਿ ਕਿਸਾਨਾਂ ਨੂੰ ਉੱਥੇ ਡੱਕ ਕੇ ਸੰਘਰਸ਼ ਦਬਾਇਆ ਜਾ ਸਕੇ। ਇਹ ਕਿਹਾ ਕਿ ਇਸ ਕਾਰਵਾਈ ਲਈ ਕੇਂਦਰ ਜਿਹੜਾ ਉਹ ਦਿੱਲੀ ਸਰਕਾਰ ਤੇ ਦਬਾਅ ਬਣਾ ਰਿਹਾ ਸੀਗਾ, ਔਰ ਇਹ ਕਿਹਾ ਕਿ ਅਸੀਂ ਉਹਨੂੰ ਰੱਦ ਕੀਤਾ ਔਰ ਅਸੀਂ ਇਹ ਸਟੇਡੀਅਮ ਜਿਹੜੇ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਤਬਦੀਲ ਕਰਨ ਤੋਂ ਇਨਕਾਰ ਕੀਤਾ, ਜਿਹਦੇ ਨਾਲ ਕੇਂਦਰ ਦੀ ਸਰਕਾਰ ਦਿੱਲੀ ਦੀ ਸਰਕਾਰ ਦੇ ਨਾਲ ਬਹੁਤ ਨਾਰਾਜ਼ ਹੈ ਕਿ ਉਹਨੇ ਇਹ ਜਿਹੜਾ ਅੰਦੋਲਨ ਸੀ ਇਹਨੂੰ ਹਵਾ ਦੇ ਦਿੱਤੀ ਕਿਸਮ ਦੇ ਨਾਲ, ਇਹਨਾਂ ਸਟੇਡੀਅਮਾਂ ਨੂੰ ਜੇਲ੍ਹਾਂ ਦੇ ਵਿੱਚ ਤਬਦੀਲ ਨਾ ਜਿਹੜਾ ਜੀ ਉਹ ਕਰਕੇ। ਅਰਵਿੰਦ ਕੇਜਰੀਵਾਲ ਨੇ ਇਹ ਗੱਲ ਜਿਹੜੀ ਕਹੀ ਕਿ ਜਿਹੜੀ ਸਰਕਾਰ ਦੀ ਕਿਸਾਨਾਂ ਨੂੰ ਇਹਨਾਂ ਜੇਲ੍ਹਾਂ ਦੇ ਵਿੱਚ ਡੱਕਣ ਦੀ ਜਿਹੜੀ ਸੀਗੀ ਕੋਸ਼ਿਸ਼, ਉਹਨੂੰ ਫੇਲ ਉਹਨਾਂ ਨੇ ਜਿਹੜਾ ਉਹ ਕੀਤਾ। ਇਹ ਵੀ ਗੱਲ ਜਿਹੜੀ ਵੀ ਕਹੀ ਕਿ ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਨੋਟੀਫਾਈ ਕਰਤਾ ਇੱਕ ਜਿਹੜਾ ਬਿੱਲ ਸੀ, ਉਹਨੂੰ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਨੇ ਬਿੱਲ ਜਿਹੜੇ ਸੀ ਉਹ ਪਾਸ ਕਰਤੇ, ਰਾਸ਼ਟਰਪਤੀ ਦੇ ਉਹਦੇ ਉੱਤੇ ਸਾਈਨ ਹੋ ਗਏ ਤੇ ਉਹ ਕਾਨੂੰਨ ਤਾਂ ਜਿਹੜੇ ਆ ਉਹ ਬਣ ਜਾਂਦੇ ਆ ਔਰ ਉਹਨੂੰ ਉਹਦੇ ਉੱਤੇ ਕੁਝ ਨਹੀਂ ਜਿਹੜਾ ਵੀ ਉਹ ਕੀਤਾ ਜਾ ਸਕਦਾ। ਔਰ ਉਲਟਾ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੇ ਆ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਪਰਿਵਾਰ ED ਦੇ ਕੇਸਾਂ ਦਾ ਸਾਹਮਣਾ ਜਿਹੜਾ ਜੀ ਉਹ ਕਰ ਰਿਹਾ ਔਰ ਉਹਦੇ ਤੋਂ ਡਰਦਿਆਂ ਉਹ ਜੋ ਕੁਛ ਭਾਜਪਾ ਕਹਿ ਰਹੀ ਆ ਉਹ ਕੁਛ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਉਹ ਬੋਲ ਰਹੇ ਆ। ਹੁਣ ਜਿਹੜਾ ਜੀ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਦੱਸਣ ਕਿ ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਕੀ ਜਿਹੜਾ ਵੀ ਉਹ ਕੀਤਾ ਔਰ ਜਦੋਂ ਇਹ ਬਿੱਲ ਬਣ ਰਹੇ ਸੀਗੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦੇ ਵਾਸਤੇ ਹਾਮੀ ਜਿਹੜੀ ਉਹ ਕਿਉਂ ਭਰੀ ਸੀ। ਦੂਜੇ ਪਾਸੇ ਮੁੜ ਕੇ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਆ ਜੀ ਇਹ ਪਲਟਵਾਰ ਕਰਦਿਆਂ ਇਹ ਗੱਲ ਕਹੀ ਆ ਕਿ ਆਪ ਆਗੂ ਜਿਹੜੇ ਨੇ ਉਹ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਵਿੱਚ ਫੇਲ ਰਿਹਾ ਔਰ ਆਪਣੀ ਜਿਹੜੀ ਸਿੱਲ ਆ ਉਹਨੂੰ ਲੁਕਾਉਣ ਦੇ ਵਿੱਚ, ਬੁਖਲਾਹਟ ਦੇ ਵਿੱਚ ਹਲਕੀ ਰਾਜਨੀਤੀ ਜਿਹੜੀ ਉਹ ਕਰ ਰਿਹਾ। ਹਲਕੀ ਜਾਂ ਭਾਰੀ ਕਿਹੜਾ ਕਰ ਰਿਹਾ ਜੀ, ਇਹ ਪਰਖੀ ਜਾ ਸਕਦੀ ਹੈ। ਜੇ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਨੂੰ ਧਰਨਿਆਂ ਦੇ ਵਿੱਚ ਸਭ ਨੂੰ ਜਿਹੜਾ ਜੀ ਉਹ ਸੱਦਿਆ ਜਾਵੇ, ਇਹਨਾਂ ਤਾਂ ਪਤਾ ਲੱਗੇ ਨਾ ਕਿ ਕਿੰਨੇ ਇਹ ਚੁਣੇ ਹੋਏ ਨੇ ਜਿਹੜੇ ਉੱਥੇ ਜਾ ਕੇ ਬਹਿੰਦੇ ਨੇ, ਜਿਹੜੇ ਨਹੀਂ ਬਹਿੰਦੇ ਜਿਹੜਾ ਜੀ ਉਹ ਜਾ ਕੇ ਫਿਰ ਉਹ ਵੀ ਲੋਕਾਂ ਦੇ ਸਾਹਮਣੇ ਜਿਹੜਾ ਜੀ ਉਹ ਨੰਗੇ ਕੀਤੇ ਜਾ ਸਕਦੇ ਜੀ। ਤੇ ਅੱਗੇ ਗੱਲ ਕਰਦੇ ਆ ਦਿੱਲੀ ਦੇ ਸੰਘਰਸ਼ ਨੇ, ਜੋ ਪਰਿਵਾਰ ਉੱਥੇ ਬੈਠੇ ਆ ਉਹਨਾਂ ਦੇ ਦੁੱਖ ਸੁੱਖ ਸਾਰੇ ਭਲਾਏ ਸਿਰਫ ਸੰਘਰਸ਼ ਹੀ ਯਾਦ ਹੈ। ਦੇਖੋ
ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਵਿਆਹਾਂ ਦਾ ਵੀ ਜ਼ੋਰ ਹੁੰਦਾ ਹੈ। ਇਹ ਠੀਕ ਹੈ ਕਿ COVID-19 ਕਰਕੇ ਬਹੁਤ ਜ਼ਿਆਦਾ ਇਕੱਠ ਜਿਹੜੇ ਦੀ ਉਹ ਵਿਆਹਾਂ 'ਚ ਨਹੀਂ ਹੋ ਰਹੇ, ਪਰ ਫਿਰ ਵੀ ਵਿਆਹ ਸ਼ਾਦੀਆਂ ਜਿਹੜੇ ਦੀ ਉਹ ਮੈਰਿਜ ਪੈਲਸਾਂ ਦੇ ਵਿੱਚ ਹੋਣ ਤਾਂ ਜਿਹੜਾ ਉਹ ਲੱਗ ਗਏ। ਖੁਸ਼ੀ ਗਮੀ ਦੋਨੋਂ ਜਿਹੜੀਆਂ ਦੀ ਉਹ ਚੀਜ਼ਾਂ ਨੇ, ਪਰ ਇਹ ਜਿਹੜਾ ਦੀ ਇੱਕ ਵੱਖਰੀ ਚੀਜ਼ ਜਿਹੜੀ ਵੇਖਣ ਨੂੰ ਮਿਲ ਰਹੀ ਆ ਕਿ ਦਿੱਲੀ ਮੋਰਚਾ ਜਿਹੜਾ ਉਹਨੂੰ ਜ਼ਿੰਦਗੀ ਬਣਾ ਲਿਆ ਇਹਨਾਂ ਸੰਘਰਸ਼ਸ਼ੀਲ ਲੋਕਾਂ ਨੇ। ਸਾਰਾ ਕੁਝ ਜਿਹੜਾ ਦੀ ਉਹ ਛੱਡਤਾ, ਨਾ ਕਿਸੇ ਦੇ ਖੁਸ਼ੀ ਤੇ ਨਾ ਕਿਸੇ ਦੀ ਗਮੀ ਦੇ ਉੱਤੇ, ਔਰ ਉਹ ਇਹ ਕਹਿ ਰਹੇ ਆ ਕਿ ਦਿੱਲੀ ਮੋਰਚਾ ਹੀ ਹੁਣ ਉਹਨਾਂ ਦੇ ਵਾਸਤੇ ਸਾਰਾ ਕੁਝ ਹੈ। ਜਿਹੜਾ ਘਰਾਚੋਂ ਪੈਂਦਾ ਸੰਗਰੂਰ ਦਾ, ਉੱਥੋਂ ਦੀ ਔਰਤ ਜਿਹੜੀ ਹੈ ਜੀ ਉਹ ਦਿੱਲੀ ਦੇ ਮੋਰਚੇ 'ਚ ਬੈਠੀ ਆ। ਉਹ ਇਹ ਕਹਿੰਦੀ ਆ ਕਿ ਉਹਦਾ ਸਹੁਰਾ ਤੇ ਉਹਦੀ ਭੈਣ ਜਿਹੜੇ ਆ ਜੀ ਉਹਨਾਂ ਨੂੰ ਪੈਰਾਲਾਈਜ਼ ਹੋਇਆ ਹੈ, ਅਧਰੰਗ ਦੇ ਮਰੀਜ਼ ਹੈ, ਜਿਨ੍ਹਾਂ ਦੀ ਸੰਭਾਲ ਉਹਦੇ ਹਿੱਸੇ ਸੀ, ਪਰ ਉਹਨਾਂ ਨੂੰ ਦਿੱਲੀ ਛੱਡ ਕੇ ਪਿੰਡ ਦੇ ਵਿੱਚ ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਕੇ ਔਰਤਾਂ ਦੇ ਜੱਥੇ ਦੇ ਵਿੱਚ ਦਿੱਲੀ ਪਹੁੰਚੀ ਹੋਈ ਆ। ਉਹ ਇਹ ਕਹਿੰਦੀ ਆ ਕਿ ਅਧਰੰਗ ਤੋਂ ਤਾਂ ਬਚ ਜਾਗੇ, ਖੇਤੀ ਕਾਨੂੰਨਾਂ ਤੋਂ ਬਚਣਾ ਔਖਾ। ਉਹ ਇਹ ਵੀ ਕਹਿੰਦੀ ਆ ਕਿ ਅਧਰੰਗ ਦੇ ਜਿਹੜੇ ਮਰੀਜ਼ ਨੇ ਉਹਦੇ ਘਰੇ ਉਹ ਦੁੱਖ ਝੱਲ ਰਹੇ ਆ, ਪਰ ਨਾਲ ਦੀ ਨਾਲ ਫੋਨ ਕਰਕੇ ਉਹਨੂੰ ਇਹ ਵੀ ਕਹਿੰਦੇ ਆ ਕਿ ਤੂੰ ਮੋਰਚੇ 'ਚ ਡਟੀ ਰਹੀ, ਕੋਈ ਗੱਲ ਨਹੀਂ, ਅਸੀਂ ਆਪਣੇ ਆਪ ਨੂੰ ਕਿਸੇ ਤਰੀਕੇ ਦੇ ਨਾਲ ਸੰਭਾਲ ਲਾਂਗੇ। ਮਾਨਸਾ ਦਾ ਪਿੰਡ ਰਾਪੁਰ ਹੈ, ਉੱਥੋਂ ਦਾ ਜਿਹੜਾ ਜੀ ਕਰਨੈਲ ਸਿੰਘ ਟਿੱਕਰੀ ਬਾਰਡਰ ਦੇ ਉੱਤੇ ਬੈਠਾ। ਉਹਦੀ 38 ਸਾਲ ਦੀ ਭਰਜਾਈ ਦੀ ਮੌਤ ਹੋ ਗਈ, ਉਹਦੇ ਸੰਸਕਾਰ ਤੇ ਨਹੀਂ ਜਾ ਸਕਿਆ। ਕਹਿੰਦਾ ਕਿ ਸਹੁੰ ਖਾਧੀ ਸੀ ਕਿ ਬਿਨਾਂ ਜਿੱਤੇ ਵਾਪਸ ਨਹੀਂ ਆਉਣਾ। ਬਰਨਾਲਾ ਦੇ ਪਿੰਡ ਭੈਣੀ ਮਹਾਰਾਜ ਦਾ ਕਿਸਾਨ ਨਿਰਮਲ ਸਿੰਘ ਹੈ, ਇੱਕ ਲੱਤ ਤੇ ਇੱਕ ਬਾਂਹ ਉਹਦੀ ਕੱਟੀ ਹੋਈ ਹੈ। ਪਿੰਡ ਦੀ ਡੇਅਰੀ ਦੇ ਵਿੱਚ ਕੰਮ ਕਰਦਾ ਸੀਗਾ ਜੀ, ਪਿੱਛੇ ਪਰਿਵਾਰ ਸੱਦ ਰਿਹਾ, ਪਰ ਉਹ ਕਹਿੰਦਾ ਕਿ ਖਾਲੀ ਹੱਥ ਦਿੱਲੀੋਂ ਮੁੜ ਕੇ ਗਿਆ ਤਾਂ ਸਾਡੇ ਜ਼ਮੀਨਾਂ ਕੀ ਪਸ਼ੂ ਵੀ ਨਹੀਂ ਬਚਣੇ, ਔਰ ਉਹ ਇੱਕੋ ਬਾਂਹ ਜਿਹੜੀ ਆ ਉਹ ਖੜੀ ਕਰਕੇ ਨਾਅਰੇ ਮਾਰ ਰਿਹਾ। ਇਹ ਜਿਹੜਾ ਜੋਸ਼ ਤੇ ਜਜ਼ਬਾ ਹੈ ਜੀ, ਵੈਸੇ ਕਿਸੇ ਨੇ ਇਹ ਇਮੈਜਿਨ ਨਹੀਂ ਸੀ ਕੀਤਾ ਜੀ, ਅੱਜ ਤੋਂ ਕੁਝ ਸਮਾਂ ਪਹਿਲਾਂ ਇਮੈਜਿਨ ਨਹੀਂ ਸੀ ਕੀਤਾ ਕਿ ਇਸ ਤਰ੍ਹਾਂ ਦਾ ਕੁਝ ਵੀ ਇਹਨਾਂ ਮੋਰਚਿਆਂ ਦੇ ਵਿੱਚ ਜਿਹੜਾ ਉਹ ਹੋ ਸਕਦਾ। ਇੱਕ ਜਿਹੜਾ ਕਲਿੱਪ ਆ ਉਹ ਬੜਾ ਵਾਇਰਲ ਹੋਇਆ, ਉਹਨੂੰ ਮੈਂ ਟਵੀਟ ਵੀ ਕੀਤਾ ਸੀਗਾ ਜੀ। ਉਹ ਜਿਹੜਾ ਵਿਅਕਤੀ ਆ ਉਹਦੀਆਂ ਦੋਨੋਂ ਬਾਹਾਂ ਨਹੀਂ ਗਈਆਂ, ਉਹਦਾ ਭਰਾ ਨਾਲ ਉਹਦੇ ਉੱਥੇ ਦਿੱਲੀ ਮੋਰਚੇ ਦੇ ਉੱਤੇ ਗਿਆ, ਜਿਹੜਾ ਕਿ ਕਿਉਂਕਿ ਉਹ ਡਿਪੈਂਡ ਹੈ ਰੋਟੀ ਖਾਣ ਦੇ ਉੱਤੇ ਵੀ ਆਪਣੇ ਭਰਾ ਦੇ ਉੱਤੇ। ਉਹਦਾ ਭਰਾ ਉਹਨੂੰ ਰੋਟੀ ਖਵਾ ਰਿਹਾ, ਪਰ ਉਹ ਬਿਨਾਂ ਬਾਹਾਂ ਤੋਂ ਸਾਰਾ ਦਿਨ ਇਸ ਸੰਘਰਸ਼ ਦੇ ਵਿੱਚ ਜੋਸ਼ੀਲੇ ਨਾਅਰੇ ਮੂੰਹ ਦੇ ਨਾਲ ਜਿਹੜਾ ਉਹ ਬੋਲਦਾ ਹੈ। ਜਦੋਂ ਕੱਟੀਆਂ ਹੋਈਆਂ ਬਾਹਾਂ ਨੂੰ ਤਾਂ ਨੂੰ ਉਹ ਚੁੱਕਦਾ, ਜਿਵੇਂ ਕਿਸੇ ਟਾਈਮ ਬੰਤ ਸਿੰਘ ਝੱਬੜ ਜਿਹੜਾ ਜੀ ਉਹ ਯਾਦ ਹੋਣਾ, ਜਿਹੜਾ ਇਨਕਲਾਬੀ ਗੀਤ ਗਾਉਂਦਾ ਸੀ ਸੰਤ ਰਾਮ ਉਦਾਸੀ ਹੋਰਾਂ ਦੇ, ਉਹਦੀਆਂ ਵੀ ਉਹ ਪੁਲਿਸ ਤਸ਼ੱਦਦ ਦੇ ਵਿੱਚ ਉਹਦੀਆਂ ਬਾਹਾਂ ਵਗੈਰਾ ਜਿਹੜੀਆਂ ਵੀ ਉਹ ਕੱਟੀਆਂ ਗਈਆਂ ਸੀਗੀਆਂ। ਉਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਲਫ਼ਜ਼ ਕਿ ਇਹ ਅੰਗਹੀਣ ਨੇ, ਪਰ ਅਸਲ ਦੇ ਵਿੱਚ ਤਾਂ ਅੰਗਾਂ ਵਾਲੇ ਇਹ ਲੋਕ ਨੇ ਜਿਹੜੇ ਅਜਿਹੀਆਂ ਮਿਸਾਲਾਂ ਉੱਥੇ ਪੈਦਾ ਕਰ ਰਹੇ ਆ। ਜਦੋਂ ਕਿਤੇ ਇਤਿਹਾਸ ਲਿਖਿਆ ਜਾਊਗਾ, ਜਦੋਂ ਕੋਈ ਇੰਡੀਪੈਂਡੈਂਟਲੀ ਇਤਿਹਾਸ ਲਿਖਿਆ ਜਾਊਗਾ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਜਦੋਜਹਿਦਾਂ ਹੁੰਦੀਆਂ ਨੇ ਉਹਨਾਂ ਦੇ ਇਤਿਹਾਸ ਤਾਂ ਬਣਦੇ ਆ, ਤਾਂ ਉਦੋਂ ਔਰਤਾਂ ਦਾ ਇਹਦੇ ਵਿੱਚ ਯੋਗਦਾਨ, ਇਹਦੇ ਵਿੱਚ ਬਜ਼ੁਰਗਾਂ ਦਾ ਯੋਗਦਾਨ, ਔਰ ਖਾਸ ਤੌਰ ਦੇ ਉੱਤੇ ਇਹੋ ਜਿਹੇ ਜਿਹੜੇ ਲੋਕ ਜਿਨ੍ਹਾਂ ਨੇ ਖੁਸ਼ੀ ਗਮੀ ਆਪਣੀ ਭੁਲਾਤੀ, ਪਿੱਛੇ ਘਰਾਂ ਦੇ ਵਿੱਚ ਪਏ ਮਰੀਜ਼ ਵੀ ਜਿਹੜੇ ਜੀ ਉਹ ਭੁਲਾ ਦਿੱਤੇ। ਇਹਨਾਂ ਲੋਕਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਉਸ ਇਤਿਹਾਸ ਦੇ ਵਿੱਚੋਂ ਮਨਫੀ ਨਹੀਂ ਕੀਤਾ ਜਾ ਸਕਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਕੰਗਨਾ ਰਣੌਤ ਦੀ, ਉਸ ਨੂੰ ਲਾਹਨਤਾਂ ਪਈ ਜਾਂਦੀਆਂ ਅਜੇ ਵੀ। ਬਿਲਕੁਲ ਜੀ, ਐਕਚੁਅਲੀ ਉਹ ਟਵੀਟ ਕਰਕੇ ਫਸ ਗਈ ਜਿਹੜੀ ਬੇਬੇ ਮਹਿੰਦਰ ਕੌਰ ਹੈ, ਜਿਹਨੂੰ ਉਹਨੇ ਇਹ ਸਮਝ ਲਿਆ ਜੀ ਵੀ ਜਿਹੜਾ ਸ਼ਾਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ ਸੀ ਉਹਦੇ ਨਾਲ ਕੰਪੇਅਰ ਕਰਤਾ ਵੀ 100 ਰੁਪਏ ਦਿਹਾੜੀ ਦੇ ਉੱਤੇ ਇਹ ਔਰਤ ਜਿਹੜੀ ਹੈ ਜੀ ਉਹ ਚਲੇ ਜਾਂਦੀ ਹੈ। ਜਦੋਂ ਲਾਹਨਤਾਂ ਜ਼ਿਆਦਾ ਪਈਆਂ, ਟਵੀਟ ਤਾਂ ਡਿਲੀਟ ਕਰਤਾ, ਪਰ ਅਜੇ ਵੀ ਕੰਗਨਾ ਰਣੌਤ ਦਾ ਖਹਿੜਾ ਨਹੀਂ ਛੱਡ ਰਿਹਾ ਉਹਦਾ ਇਹ ਟਵੀਟ ਕੀਤਾ ਹੋਇਆ। ਮੂੰਹ ਫਾਟਾ, ਉਹਦਾ ਮੂੰਹ ਕੰਨਾਂ ਤੱਕ ਪਾਟਿਆ। ਉਹਨੇ ਐਕਚੁਅਲੀ ਇਹ ਸਮਝ ਲਿਆ ਉਦੋਂ ਕਿ ਇਹ ਮਹਾਰਾਸ਼ਟਰ ਦੇ ਵਿੱਚ ਜੋ ਕੁਛ ਇਹ ਬੋਲਦੀ ਸੀ, ਸ਼ਾਇਦ ਉਹਨੂੰ ਇੱਥੇ ਵੀ ਇੱਦਾਂ ਹੀ ਜਿਹੜਾ ਜੀ ਉਹ ਚੱਲ ਜਾਣਾ। ਇੱਥੇ ਨਹੀਂ ਚੱਲਿਆ, ਇੱਥੇ ਨਹੀਂ ਚੱਲਿਆ। ਇਸ ਵੇਲੇ ਤਕੜੇ ਰੋਹ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਅਜੇ ਵੀ ਕੰਟੀਨਿਊਸ। ਜਿਹੜੀ ਬੇਬੇ ਮਹਿੰਦਰ ਕੌਰ ਆ ਉਹ ਇਹ ਕਹਿੰਦੀ ਆ ਕਿ ਉਹਨੇ ਜ਼ਿੰਦਗੀ ਖੇਤਾਂ ਦੇ ਲੇਖੇ ਲਾਈ ਆ, ਤਾਂ ਕਰਕੇ ਉਹਦੇ ਸਰੀਰ ਦੇ ਵਿੱਚ ਕੁੱਬ ਪਿਆ। ਕੰਗਨਾ ਰਣੌਤ ਨੂੰ ਉਹ ਕਹਿੰਦੀ ਆ ਕਿ ਆ ਜਾ ਮੇਰੇ ਨਾਲ ਖੇਤਾਂ ਦੇ ਵਿੱਚ ਨਰਮਾ ਝੁਗ,
ਜੇ ਮੁਕਾਬਲਾ ਕਰ ਲੈ ਉਹ ਕਹਿੰਦੇ ਮੈਂ 100 ਨਹੀਂ ਮੈਂ 600 ਦਊਂ ਤੈਨੂੰ। ਉਧਰ ਉਹਦਾ ਜਿਹੜਾ ਪਤੀ ਆ ਬੇਬੇ ਮਹਿੰਦਰ ਕੌਰ ਦਾ ਜਿਹੜਾ ਉਹ ਇਹ ਗੱਲ ਜਿਹੜਾ ਜੀ ਉਹ ਕਹਿੰਦਾ ਕਿ ਜੇ ਕੰਗਨਾ ਰਣੌਤ ਉਹਦੀ ਪਤਨੀ ਮਹਿੰਦਰ ਕੌਰ ਦੇ ਨਾਲ ਰਾਤ ਨੂੰ ਖੇਤਾਂ 'ਚ ਪਾਣੀ ਲਾਵੇ, ਖਾਲ ਜਿਹੜੇ ਆ ਉਹ ਸਵਾਰੇ ਵਾਢੀ ਕਰਾਵੇ ਤਾਂ ਉਹ ਇੱਕ ਦਿਹਾੜੀ ਦਾ ਕੰਗਨਾ ਰਣੌਤ ਨੂੰ 10,000 ਰੁਪਇਆ ਦਊਗਾ। ਵੈਸੇ ਕੰਗਨਾ ਰਣੌਤ ਨੂੰ ਜਿਹੜੇ ਐਡਵੋਕੇਟ ਹਾਕਮ ਸਿੰਘ ਨੇ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੇ ਨੋਟਿਸ ਵੀ ਜਿਹੜਾ ਜੀ ਉਹ ਸਰਵ ਕਰਵਾ ਦਿੱਤਾ ਕਿ ਹਫ਼ਤੇ ਦੇ ਵਿੱਚ ਉਹ ਮੁਆਫੀ ਮੰਗੇ ਕਿਸਾਨਾਂ ਤੋਂ, ਸਮੁੱਚੇ ਕਿਸਾਨਾਂ ਤੋਂ, ਕਿ ਉਹਨੇ ਇਨਸਲਟ ਕੀਤੀ ਹੈ ਕਿਸਾਨਾਂ ਦੀ। ਨਹੀਂ ਤਾਂ ਉਹ ਤਿਆਰ ਰਹੇ ਜਿਹੜਾ ਇੱਥੇ ਮਾਨਹਾਨੀ ਦੇ ਮੁਕੱਦਮੇ ਦੇ ਵਾਸਤੇ। ਕਈ ਜਿਹੜੇ ਸਿੰਗਰ ਨੇ ਉਹਨਾਂ ਨੇ ਵੀ ਕੰਗਨਾ ਰਣੌਤ ਨੂੰ ਟਵੀਟ ਕੀਤਾ ਕਿ ਚਾਪਲੂਸੀ ਦੀ ਕੋਈ ਹੱਦ ਹੁੰਦੀ ਹੈ, ਕਿਸਾਨਾਂ ਦੀ ਜ਼ਮੀਨ ਦਾਅ ਤੇ ਲੱਗੀ ਹੈ, ਹੱਕ 'ਚ ਨਹੀਂ ਬੋਲ ਸਕਦੇ ਤੇ ਘੱਟੋ ਘੱਟ ਆਪਣੀ ਜ਼ੁਬਾਨ ਬੰਦ ਰੱਖੋ। ਅੱਗੋਂ ਜਿਹੜੀ ਕੰਗਨਾ ਰਣੌਤ ਆ ਜੀ ਉਹ ਕਹਿੰਦੀ ਆ ਕਿ ਖੇਤੀ ਕਾਨੂੰਨ ਤਾਂ ਕ੍ਰਾਂਤੀਕਾਰੀ ਨੇ ਤੇ ਕਿਸਾਨੀ ਹੱਕਾਂ ਦੀ ਗੱਲ ਉਹ ਜਿਹੜੀ ਉਹ ਕਰ ਰਹੀ ਹੈ, ਮਤਲਬ ਟਿਕ ਨਹੀਂ ਰਹੀ ਉਹ। ਔਰ ਉਹਨੂੰ ਜਿਹੜਾ ਜੀ ਉਹ ਚੁਫੇਰੇ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਘੇਰਿਆ ਤਾਂ ਜਿਹੜਾ ਜੀ ਉਹ ਹੋਇਆ। ਨਾ ਸਿਰਫ ਸਿੰਗਰਸ ਨੇ ਬਲਕਿ ਕਈ ਫਿਲਮੀ ਕਲਾਕਾਰ ਜਿਹੜੇ ਨੇ ਉਹਨਾਂ ਨੇ ਵੀ ਕੰਗਨਾ ਰਣੌਤ ਨੂੰ ਲਗਾਤਾਰ ਜਿਹੜਾ ਉਹ ਘੇਰਿਆ ਹੋਇਆ। ਸਿਰਫ ਕੰਗਨਾ ਰਣੌਤ ਹੀ ਕਿਉਂ, ਸਨੀ ਦਿਓਲ ਜੀ ਨੇ ਕਿ ਇਹ ਕਿਹਾ ਸੀਗਾ ਕਿ ਉਹਨੂੰ ਕਰੋਨਾ ਵਾਇਰਸ ਹੋ ਗਿਆ, ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ, ਜਿਹੜਾ ਕਿ ਜਿੱਤ ਕੇ ਇੱਥੇ ਮੁੜ ਕੇ ਵੜਿਆ ਨਹੀਂ। ਉਹੀ ਕਿਉਂ ਗੁਰਦਾਸ ਮਾਨ ਹੋਰਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਪਰਸੋਂ ਮੀਟਿੰਗ ਹੋਈ ਸੀਗੀ ਕਿਸਾਨਾਂ ਦੀ ਕੇਂਦਰ ਦੇ ਨਾਲ, ਉਹਦੇ ਵਾਸਤੇ ਲਿਖਤਾ ਵੀ ਉਹਨੂੰ ਬੜੀ ਆਸ ਹੈ ਕਿ ਅੱਜ 3 ਵਜੇ ਕੁਛ ਨਾ ਕੁਛ ਦਾ ਹੱਲ ਨਿਕਲ ਆਊਗਾ। ਤੇ ਹੇਠਾਂ ਫਿਰ ਲੋਕਾਂ ਨੇ ਜੋ ਹੱਲ ਜਿਹੜਾ ਦੀ ਉਹ ਕੱਢਿਆ ਉਹ ਕਹਿਣ ਸੁਣਨ ਤੋਂ ਜਿਹੜਾ ਦੀ ਉਹ ਬਾਹਰ ਆ। ਗੱਲ ਇਹ ਆ ਕਿ ਸਿਆਣੇ ਜਿਵੇਂ ਕਹਿੰਦੇ ਵੀ ਜਿਹੜੀ ਥਾਲੀ 'ਚ ਖਾਈਦਾ ਉਹਦੇ ਵਿੱਚ ਘੱਟੋ ਘੱਟ ਛੇਦ ਨਹੀਂ ਕਰੀਦਾ। ਇਹ ਥਾਲੀ ਦੇ ਵਿੱਚ ਛੇਦ ਕਰਨ ਵਾਲੇ ਜਿਹੜਾ ਜੀ ਉਹ ਲੋਕ ਨੇ। ਪਰ ਇੱਕ ਪੱਖ ਜ਼ਰੂਰ ਹੈ ਕਿ ਜਿਹੜੀ ਜਾਗਰਤੀ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਆਈ ਹੈ, ਕਾਸ਼ ਇਹ ਜਾਗਰਤੀ ਜਿਹੜੀ ਹੈ ਜੀ ਉਹ ਘੱਟੋ ਘੱਟ 2-4 ਸਾਲ ਦੇ ਵਾਸਤੇ ਜੇ ਜਿਉਂਦੀ ਰਹੇ ਤਾਂ ਪੰਜਾਬ ਦਾ ਮੂੰਹ ਮੱਥਾ ਹੀ ਕੁਝ ਹੋਰ ਬਣ ਜੂਗਾ। ਬਿਲਕੁਲ। ਤੇ ਅੱਗੇ ਗੱਲ ਕਰਦੇ ਆਪਾਂ ਬਿਹਾਰ ਦੇ ਕਿਸਾਨਾਂ ਦੀ। ਉਹਨਾਂ ਦਾ ਸ਼ੋਸ਼ਣ ਤੇ ਕਹਿੰਦੇ ਵਰ੍ਹਿਆਂ ਤੋਂ ਹੀ ਹੋ ਰਿਹਾ ਸੀ, ਉਹਨਾਂ ਨੂੰ MSP ਬਾਰੇ ਕੁਝ ਵੀ ਪਤਾ ਨਹੀਂ। ਬਿਲਕੁਲ ਜੀ, ਇਸ ਵੇਲੇ ਜਦੋਂ ਦਿੱਲੀ ਜਿਹੜੀ ਆ ਜੀ ਉਹ ਚਫੇਰਿਓਂ ਕਿਸਾਨਾਂ ਨੇ ਘੇਰ ਲਈ ਹੈ, ਕਿਉਂਕਿ ਦਿੱਲੀ ਘੇਰਨੀ ਆਪਣੇ ਆਪ 'ਚ ਇੱਕ ਸਿੰਬੋਲਿਕ ਲਫ਼ਜ਼ ਹੈ, ਇੱਕ ਸਿੰਬਲ ਹੈ। ਔਰ ਦਿੱਲੀ ਇਸ ਵੇਲੇ ਜਿਹੜੀ ਉਹ ਘਿਰੀ ਹੋਈ ਆ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਜਿਹੜੇ ਹਾਈਵੇ ਦਿੱਲੀ ਨੂੰ ਜਾਂਦੇ ਆ ਉਹਨਾਂ ਨੂੰ ਘੇਰ ਕੇ ਬੈਠੇ ਆ ਤੇ ਸਾਹ ਜਿਹੜਾ ਜੀ ਉਹ ਦਿੱਲੀ ਦਾ ਘੁੱਟ ਹੋ ਰਿਹਾ। ਔਰ ਇਹ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦਾ ਵਿਰੋਧ ਕਰ ਰਹੇ ਆ। ਇੱਕ ਹਫ਼ਤਾ ਤਕਰੀਬਨ ਜਿਹੜਾ ਜੀ ਉਹ ਹੋ ਚੁੱਕਿਆ ਹੋਇਆ, ਪਰ ਇਹਦੀ ਕੁਝ ਜਿਹੜੇ ਬਿਹਾਰ ਦੇ ਲੋਕ ਨੇ, ਕੁਝ 2 ਦਰਜਨ ਦੇ ਕਰੀਬ ਨੇ, ਉਹ ਬਰਾੜੀ ਦੇ ਵਿੱਚ ਆ ਕੇ ਜ਼ਰੂਰ ਬੈਠੇ ਆ। ਪਰ ਬਿਹਾਰ ਦੇ ਵਿੱਚ ਬਹੁਤੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਕਿਸੇ ਜਗ੍ਹਾ ਇਹਦਾ ਵਿਰੋਧ ਨਹੀਂ ਦਿਸ ਰਿਹਾ ਜੀ। ਬਿਹਾਰ ਦੇ ਵਿੱਚ ਮੋਕਾਮਾ ਟਾਲ ਖੇਤਰ ਹੈ ਜਿੱਥੇ ਦਾਲਾਂ ਬੀਜੀਆਂ ਜਾਂਦੀਆਂ ਨੇ। ਇਹ ਬੜੀ ਖਾਸ ਪਛਾਣ ਰੱਖਦਾ ਹੈ ਇਹ ਏਰੀਆ। 1 ਲੱਖ ਹੈਕਟੇਅਰ ਜ਼ਮੀਨ ਦੇ ਵਿੱਚ ਦਾਲਾਂ ਦੀ ਖੇਤੀ ਹੁੰਦੀ ਹੈ। ਮੋਕਾਮਾ ਟਾਲ ਖੇਤਰ ਜਿਹੜਾ ਉੱਥੇ ਕਿਸਾਨਾਂ ਨੇ ਮਈ 18 ਦੇ ਵਿੱਚ MSP ਦੇ ਵਾਸਤੇ ਅੰਦੋਲਨ ਕੀਤਾ ਸੀ, ਇਹਦਾ ਕੋਈ ਅਸਰ ਨਹੀਂ ਹੋਇਆ। ਨਾਲੰਦਾ, ਲਖੀਸਰਾਏ, ਪਟਨਾ, ਸ਼ੇਖਪੁਰਾ ਡਿਸਟ੍ਰਿਕਟ ਦੇ ਵਿੱਚ ਫੈਲੇ ਇਸ ਇਲਾਕੇ ਦੇ ਵਿੱਚ ਸਿਰਫ ਜਿਹੜੀ ਇਹ ਦਾਲਾਂ ਜਿਹੜੀਆਂ ਉਹ ਬੀਜਦੇ ਆ। ਬੀਤੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਦਾਲਾਂ ਦੇ ਰੇਟ ਵੀ ਜਿਹੜੇ ਜੀ ਉਹ ਨਹੀਂ ਮਿਲਦੇ। ਤਾਲ ਵਿਕਾਸ ਜਿਹੜੀ ਇੱਥੇ ਬਣੀ ਹੋਈ ਆ ਇੱਕ ਆਰਗੇਨਾਈਜੇਸ਼ਨ ਹੈ, ਉਹ ਜਿਹੜੇ ਉੱਥੇ ਖੇਤੀ ਕਰਨ ਵਾਲੇ ਕਹਿੰਦੇ ਆ ਕਿ ਮੋਕਾਮਾ ਟਾਲ ਖੇਤਰ ਸਿਰਫ ਦਾਲਾਂ ਦੀ ਖੇਤੀ ਜਿਹੜੀ ਜੀ ਉਹ ਕਰਦਾ ਔਰ ਮਸੂਰ ਦੀ ਖੇਤੀ ਇਹ ਕਰਦੇ ਆ। ਸਾਲਾਨਾ 1.5 ਲੱਖ ਟਨ ਮਸੂਰ ਜਿਹੜਾ ਉੱਥੇ ਪੈਦਾ ਹੁੰਦਾ। 2015-16 ਦੇ ਵਿੱਚ MSP 4200 ਸੀ ਤੇ ਬਾਜ਼ਾਰ ਦੇ ਵਿੱਚ ਮਸੂਰ ਦੀ ਦਾਲ ਦਾ ਰੇਟ 3200 ਰੁਪਏ ਕੁਇੰਟਲ ਸੀਗਾ ਔਰ ਕਿਸਾਨਾਂ ਨੇ 7800 ਰੁਪਏ ਕੁਇੰਟਲ ਤੱਕ ਵੀ ਮਸੂਰ ਜਿਹੜੀ ਉਹ ਵੇਚੀ ਸੀ। ਉਦੋਂ ਬਾਅਦ ਇਹ ਰੇਟ ਨਹੀਂ ਆਇਆ, ਕੀਮਤਾਂ ਲਗਾਤਾਰ ਜਿਹੜੀਆਂ ਉਹ ਡਿੱਗਦੀਆਂ ਗਈਆਂ। ਉੱਥੇ ਲੋਕ ਜਿਹੜੇ ਵੀ ਉਹ ਕਹਿੰਦੇ ਆ ਕਿ ਬਹੁਤੇ ਕਿਸਾਨਾਂ ਨੂੰ ਇਹ ਪਤਾ ਹੀ ਨਹੀਂ ਵੀ MSP ਕਿਹਦਾ ਨਾਂ ਆ, MSP ਕੀ ਆ। ਇਹ ਜਿਹੜੇ ਵੀ ਉਹ ਰੱਬ ਆਸਰੇ ਚੱਲਦੇ ਆ, ਸਰਕਾਰਾਂ ਉਹਨਾਂ ਦਾ ਲਗਾਤਾਰ ਸ਼ੋਸ਼ਣ ਜਿਹੜਾ ਉਹ ਕਰ ਰਹੀਆਂ ਨੇ। ਬਿਹਾਰ ਦੇ ਵਿੱਚ 2006 ਦੇ ਵਿੱਚ APMC ਐਕਟ ਖਤਮ ਹੋ ਗਿਆ ਸੀ
ਕਿਸਾਨ ਖੁੱਲੇ ਬਾਜ਼ਾਰ ਦੇ ਵਿੱਚ ਜਿਹੜੀ ਆਪਣੀ ਫਸਲ ਆ ਉਹਦੇ ਵੇਚਣ ਦੇ ਆਦੀ ਹੋ ਚੁੱਕੇ ਨੇ, ਜਿਹਦੇ ਕਰਕੇ ਉਹਨਾਂ ਦਾ ਸ਼ੋਸ਼ਣ ਜਿਹੜਾ ਜੀ ਉਹ ਜਾਰੀ ਹੈ। ਜਿਹੜਾ ਇੱਥੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਕੰਮ ਕਰਨ ਵਾਲੇ ਲੋਕ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਮੁਕਾਬਲੇ ਬਿਹਾਰ ਦੇ ਕਿਸਾਨਾਂ ਦੇ ਵਿੱਚ ਜਾਗਰੂਕਤਾ ਹੈ ਹੀ ਨਹੀਂ, ਔਰ ਇਹ ਖੇਤੀ ਕਾਨੂੰਨਾਂ ਨੂੰ ਅਜੇ ਤੱਕ ਸਮਝ ਹੀ ਨਹੀਂ ਸਕੇ ਕਿ ਇਹ ਕੀ ਨੇ। ਉਹ ਇਹ ਕਹਿੰਦੇ ਆ ਕਿ ਬਿਹਾਰ ਦੇ ਕਿਸਾਨਾਂ ਦੇ ਵਿੱਚ ਇਹ ਉਹਨਾਂ ਨੂੰ ਜਦੋਂ ਪਤਾ ਹੀ ਨਹੀਂ ਖੇਤੀ ਕਾਨੂੰਨ ਆ ਗਏ ਨੇ ਇੱਥੇ, ਔਰ ਇਹ ਕਿਹੋ ਜਿਹਾ ਅਸਰ ਜਿਹੜਾ ਵੀ ਉਹ ਪਾਉਣਗੇ। ਉਹ ਕਹਿੰਦੇ ਜੇ ਜਾਗਰੂਕਤਾ ਹੋਵੇ ਤਾਂ ਫਿਰ ਇਹ ਨਾ ਤੁਰਨ। ਹਾਲਾਂਕਿ ਜੇ ਉਹਨਾਂ ਦੀ ਆਪਾਂ ਜਿਹੜੀ ਹਾਲਤ ਮਾਲੀ ਹਾਲਤ ਦੇਖੀਏ ਪੰਜਾਬ ਤੇ ਹਰਿਆਣਾ ਦੇ ਮੁਕਾਬਲੇ ਉਹਨਾਂ ਦੀ ਮਾਲੀ ਹਾਲਤ ਹੋਰ ਮਾੜੀ ਹੈ। ਪੰਜਾਬ ਦੇ ਵਿੱਚ ਹਰ ਕਿਸਾਨ ਦੇ ਕੋਲੇ ਜਿਹੜੀ 3.5 ਹੈਕਟੇਅਰ ਜ਼ਮੀਨ ਹੈ ਐਵਰੇਜ ਜਿਹੜੀ, ਔਰ ਬਿਹਾਰ ਦੇ ਵਿੱਚ ਇਹ 0.61 ਜਿਹੜੀ ਹੈ। ਔਰ ਬਿਹਾਰ ਤੇ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਆਮਦਨ ਆ ਉਹਦੇ ਵਿੱਚ ਵੀ ਬਹੁਤ ਵੱਡਾ ਫਰਕ ਹੈ। ਬਿਹਾਰ ਦੇ ਵਿੱਚ ਕਿਸਾਨ ਪਰਿਵਾਰ ਦੀ ਜਿਹੜੀ ਆਮਦਨ ਹੈ ਜਿਹੜੀ ਐਵਰੇਜ ਉਹ 38,000 ਰੁਪਏ ਸਾਲਾਨਾ ਸਿਰਫ, ਜਦੋਂ ਕਿ ਪੰਜਾਬ ਦੇ ਵਿੱਚ 2,40,000 ਰੁਪਏ ਸਾਲਾਨਾ ਜਿਹੜੀ ਉਹ ਹੈ। ਤੁਸੀਂ ਸੋਚੋ ਕਿ ਜੇ ਪੰਜਾਬ ਦੇ ਕਿਸਾਨਾਂ ਦੇ ਇਹ ਹਾਲਾਤ ਜਿਹੜੇ ਆ ਜੀ ਉਹ ਬਣੇ ਹੋਏ ਆ ਤੇ ਬਿਹਾਰ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਹੋਣਗੇ। ਅਸਲ ਦੇ ਵਿੱਚ ਕੀ ਹੈ ਕਿ ਬਿਹਾਰ ਵਾਲਾ ਮਾਡਲ ਹੀ ਸਾਰੇ ਮੁਲਕ ਦੇ ਵਿੱਚ ਇਹ ਲੋਕ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਜਾਰੀ ਕਰਨਾ ਚਾਹੁੰਦੀ ਹੈ, ਉਹ ਲਾਗੂ ਕਰਨਾ ਚਾਹੁੰਦੀ ਹੈ ਕਿ ਜੇ ਉੱਥੇ ਮਾਰਲੇ ਕਿਸਾਨ ਜਿਹੜੇ ਭਾਅ ਆਉਂਦਾ ਇਹ ਜਿਹੜੇ ਕਾਰਪੋਰੇਟ ਅਦਾਰੇ ਨੇ ਉਹ ਉਹਨਾਂ ਤੋਂ ਖਰੀਦ ਲੈਣ। ਆਹੀ ਕੁਝ ਜਿਹੜਾ ਜੀ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਕਰਨਾ ਚਾਹੁੰਦੀ। ਉਹਨੂੰ ਲੱਗਦਾ ਕਿ ਇਹ ਜਿਹੜੀ ਮਾੜੀ ਮੋਟੀ ਰੋਟੀ ਇੱਥੇ ਕਿਸਾਨ ਖਾਂਦੇ ਆ ਇਹਨਾਂ ਨੂੰ ਬਿਹਾਰ ਨੁਮਾ ਜਿਹੜੀ ਖੇਤੀ ਹੈ ਉਹਦੇ ਵਿੱਚ ਜਿਹੜਾ ਜੀ ਉਹ ਲੈਣ ਦਾ ਜਾਵੇ ਜੀ। ਉਹ ਅਨਪੜ੍ਹ ਰੱਖ ਲਏ ਗਏ। ਇੱਥੇ ਵੀ ਦੇਖਿਆ ਜਾਵੇ ਤਾਂ ਜਿਹੜੀ ਹੌਲੀ ਹੌਲੀ ਕੀਤਾ ਕੀ ਗਿਆ, ਸਕੂਲ ਸਿਸਟਮ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਵੀਕ ਕਰ ਦਿੱਤਾ ਗਿਆ। ਨਾ ਜਾਣਨ, ਇਹ ਤਾਂ ਤੁਸੀਂ ਇਹ ਕਹ ਲਓ ਕਿ ਇਹ ਇੱਕ ਮਿਰੇਕਲ ਜਿਹੜਾ ਜੀ ਉਹ ਹੋਇਆ ਕਿ ਲੋਕ ਉੱਠ ਕੇ ਖੜੇ ਹੋ ਗਏ, ਲੋਕ ਜਾਗਰੂਕ ਹੋ ਗਏ ਇਹਨਾਂ ਬਿੱਲਾਂ ਦੇ ਬਾਰੇ ਦੇ ਵਿੱਚ। ਨਹੀਂ ਤਾਂ ਅਦਰਵਾਈਜ਼ ਇਹ ਬਿਹਾਰ ਮਾਡਲ ਵੰਡ ਦੇ ਵਿੱਚ ਬਹੁਤੀ ਦੇਰ ਜਿਹੜੀ ਜੀ ਉਹ ਨਹੀਂ ਲੱਗਣੀ ਪੰਜਾਬ ਤੇ ਹਰਿਆਣਾ। ਬਿਲਕੁਲ ਜੀ, ਰੋਜ਼ ਆਪਾਂ ਇਹੀ ਗੱਲਾਂ ਕਰਦੇ ਹਾਂ ਕਿ ਉਧਰ ਨੂੰ ਕਾਫੀ ਲਾਗੇ ਹੋ ਗਿਆ ਸੀਗਾ। ਤੇ ਡਰੱਗ ਕੇਸ ਦੇ ਵਿੱਚ ਅਨੂਪ ਸਿੰਘ ਕਾਲੋਂ ਭਗੌੜਾ ਕਰਾਰ ਦਿੱਤਾ ਗਿਆ। ਅਨੂਪ ਸਿੰਘ ਕਾਲੋਂ ਐਕਚੁਅਲੀ ਕੈਨੇਡਾ ਦਾ ਵਸਨੀਕ ਹੈ, ਔਰ ਇੱਥੇ ਜਦੋਂ ਭੋਲਾ ਡਰੱਗ ਕਾਂਡ ਜਿਹੜਾ ਜੀ ਹੋਇਆ ਸੀਗਾ ਉਸ ਟਾਈਮ ਬਹੁਤ ਇੱਕ ਚਰਚਿਤ ਨਾਮ ਜਿਹੜਾ ਜੀ ਇਹ ਰਿਹਾ ਸੀਗਾ। ਮੋਹਾਲੀ ਦੀ ਜਿਹੜੀ CBI ਅਦਾਲਤ ਹੈ ਉਹਨੇ ਭੋਲਾ ਡਰੱਗ ਮਾਮਲੇ ਦੇ ਵਿੱਚ ਅਨੂਪ ਸਿੰਘ ਕਾਲੋਂ ਨੂੰ ਭਗੌੜਾ ਕਰਾਰ ਜਿਹੜਾ ਜੀ ਉਹ ਦਿੱਤਾ। ED ਦੇ ਵਕੀਲ ਜਿਹੜੀ ਉਸ ਟਾਈਮ ਦੇ ਜਿਹੜੇ ਵੀ ਹਾਜ਼ਰ ਸੀਗੇ ਕੱਲ, ਜਦੋਂ ਇਹ ਕਿਹਾ ਗਿਆ ਕਿ ਉਹ ਅਦਾਲਤ ਦੇ ਵਿੱਚੋਂ ਲਗਾਤਾਰ ਗੈਰ ਹਾਜ਼ਰ ਚੱਲਿਆ ਆ ਰਿਹਾ, ਇਹ ਜ਼ਮਾਨਤ ਦੇ ਉੱਤੇ ਅਸਲ ਦੇ ਵਿੱਚ ਬਾਹਰ ਜਿਹੜਾ ਜੀ ਉਹ ਆ ਗਿਆ ਸੀ ਕਿਉਂਕਿ ਕੇਸ ਲਮਕ ਗਏ ਸੀਗੇ। ਲਮਕਣ ਕਰਕੇ ਇਹਨੂੰ ਜ਼ਮਾਨਤ ਜਿਹੜੀ ਜੀ ਉਹ ਮਿਲ ਗਈ। ਜ਼ਮਾਨਤ ਦੇ ਉੱਤੇ ਆ ਕੇ ਜਿਹੜਾ ਅਨੂਪ ਸਿੰਘ ਕਾਲੋਂ ਸੀਗਾ ਉਹ ਭੱਜ ਗਿਆ, ਇੱਥੋਂ ਮੁਲਕ ਦੇ ਵਿੱਚੋਂ ਚਲੇ ਗਿਆ। ਔਰ ਹਾਲਾਂਕਿ ਇਹ ਜਿੱਥੇ ਉਹਨੇ ਪਹੁੰਚਣਾ ਸੀ ਉੱਥੇ ਨਹੀਂ ਪਹੁੰਚ ਸਕਿਆ ਜੀ। ਉਹ ਇਸ ਵੇਲੇ ਦੱਖਣੀ ਅਫਰੀਕਾ ਦੀ ਜਿਹੜੀ ਪੁਲਿਸ ਹੈ ਉਹਨੇ ਉਹਨੂੰ ਫੜ ਲਿਆ ਕਿਉਂਕਿ ਉਹਦੇ ਇੰਟਰਨੈਸ਼ਨਲ ਜਿਹੜੇ ਜੀ ਉਹ ਵਾਰੰਟ ਸੀਗੇ ਹੀ ਪਹਿਲਾਂ ਹੀ ਅਨੂਪ ਸਿੰਘ ਕਾਲੋਂ ਦੇ ਜਦੋਂ ਫੜਿਆ ਗਿਆ ਸੀਗਾ। ਇਸ ਕਰਕੇ ਉਹ ਦੱਖਣੀ ਅਫਰੀਕਾ ਦੇ ਵਿੱਚੋਂ ਖਿਸਕਣ ਦੇ ਮੌਕੇ ਦੇ ਉੱਤੇ ਜਿਹੜਾ ਉਹ ਫੜਿਆ ਗਿਆ, ਔਰ ਉਹ ਇਸ ਵੇਲੇ ਦੱਖਣੀ ਅਫਰੀਕਾ ਦੀ ਜਿਹੜੀ ਪੁਲਿਸ ਹੈ ਉਹਦੀ ਗ੍ਰਿਫਤ ਦੇ ਵਿੱਚ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਹੋਰ ਨਾਮਜ਼ਦ ਸੀਗਾ ਹਰਮੇਸ਼ ਗਾਬਾ, ਉਹਦਾ ਜ਼ਮਾਨਤੀ ਬੌਂਡ ਜਿਹੜਾ ਉਹ ਅਦਾਲਤ ਨੇ ਜ਼ਬਤ ਕੀਤਾ। ਤੁਹਾਨੂੰ ਯਾਦ ਹੋਣਾ ਕਿ ਗਾਬੇ ਦੀ ਇੱਕ ਡਾਇਰੀ ਜਿਹੜੀ ਉਹ ਬੜੀ ਉਸ ਵੇਲੇ ਚਰਚਿਤ ਹੋਈ ਸੀ। ਇਹ ਫਲੋਰ ਦਾ ਜਿਹੜਾ ਜੀ ਉਹ ਰਹਿਣ ਵਾਲਾ ਪਰਿਵਾਰ ਹੈ ਜਿਹਦੇ ਵਿੱਚ ਕਈ ਨਾਮ ਜਿਹੜੇ ਜੀ ਉਹ ਆਏ ਸੀਗੇ ਉਦੋਂ ਜਦੋਂ ਇਹ ਸਾਰਾ ਰੈਕਟ ਜਿਹੜਾ ਜੀ ਉਹ ਸਾਹਮਣੇ ਆਇਆ। ਤੇ ਉਹਨੇ ਉਸ ਵੇਲੇ ਕਿਉਂਕਿ ਹੋ ਸਕਦਾ ਲੋਕਾਂ ਨੂੰ ਭੁੱਲ ਭੁਲਾ ਹੀ ਗਿਆ ਵੀ ਗਾਬਾ ਕੌਣ ਸੀ, ਗਾਬੇ ਦੀ ਡਾਇਰੀ ਜਿਹੜੀ ਜੀ ਉਹ ਕਿਹੜੀ ਸੀ, ਅਨੂਪ ਸਿੰਘ ਕਾਲੋਂ ਕੌਣ ਸੀ, ਕਿਉਂਕਿ ਜਦੋਂ ਕੋਈ ਨਵੀਆਂ ਖਬਰਾਂ ਆ ਜਾਂਦੀਆਂ ਨੇ ਲੋਕ ਅਕਸਰ ਜਿਹੜਾ ਜੀ ਉਹ ਭੁੱਲ ਭੁਲਾ ਜਾਂਦੇ ਆ। ਹੁਣ ਜਿਹੜਾ CBI ਦੀ ਅਦਾਲਤ ਆ ਉਹਨੇ ਗਾਬੇ ਦੀਆਂ ਜਿਹੜੀਆਂ 30 ਜਾਇਦਾਦਾਂ ਕੇਸ ਦੇ ਨਾਲ ਅਟੈਚ ਕੀਤੀਆਂ ਸੀਗੀਆਂ, ਪਰ ਇਹਨੇ ਇਹ ਵੀ ਕਿਉਂਕਿ ਬਾਹਰ ਆ ਗਿਆ ਸੀਗਾ, ਇਹਨੇ 2 ਜਾਇਦਾਦਾਂ ਜਿਹੜੀਆਂ ਜੀ ਉਹ ਵੇਚ ਦਿੱਤੀਆਂ। ਵੇਚ ਕਿਵੇਂ ਗਿਆ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਵੱਡਾ ਸਵਾਲ ਹੈ। ED ਨੇ ਹੁਣ ਅਦਾਲਤ ਦੇ ਵਿੱਚ ਇਹਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਰੱਦ ਕਰਵਾਉਣ ਦੀ ਮੰਗ ਜਿਹੜੀ ਜੀ ਉਹ ਕੀਤੀ ਹੈ, ਔਰ ਇਹ ਵੀ ਕਿਹਾ ਕਿ ਉਹਦਾ ਜਿਹੜਾ ਜ਼ਮਾਨਤੀ ਬੌਂਡ ਹੈ ਜਿਹੜਾ ਨਿੱਜੀ ਮੁਚੱਲਕਾ ਜਿਹਨੂੰ ਕਹਿੰਦੇ ਆ
ਉਹ ਜ਼ਬਤ ਕਰਨ ਦੇ ਹੁਕਮ ਜਿਹੜੇ ਜੀ ਉਹ ਜਾਰੀ ਕੀਤੇ ਨੇ। ਉਹ ਗਾਬੇ ਦਾ ਕੀ ਬਣਦਾ, ਜੇ ਉਹਦੀ ਜ਼ਮਾਨਤ ਰੱਦ ਜਿਹੜੀ ਜੀ ਉਹ ਹੁੰਦੀ ਹੈ ਤਾਂ ਉਹਦੀ ਮੁੜ ਕੇ ਅਰੈਸਟ ਹੋ ਸਕਦੀ। ਮਤਲਬ ਕਿ ਸਮਾਂ ਪੈਣ ਦੇ ਉੱਤੇ ਹੌਲੀ ਹੌਲੀ ਸਹੀ ਇਹ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਜੀ ਉਹ ਇਸ ਗ੍ਰਿਫਟ ਦੇ ਵਿੱਚੋਂ, ਈਡੀ ਦੀ ਗ੍ਰਿਫਟ ਦੇ ਵਿੱਚੋਂ ਜਾਂ ਤਾਂ ਨਿਕਲ ਗਏ ਜਾਂ ਫਿਰ ਇਹਨਾਂ ਨੇ ਪੈਸੇ ਵਗੈਰਾ ਜਿਹੜਾ ਜੀ ਉਹ ਬਣਾ ਲਏ, ਜਾਇਦਾਦਾਂ ਜਿਹੜੀਆਂ ਉਹ ਵੇਚ ਕੇ। ਸਵਾਲ ਇਹ ਆ ਕਿ ਬਿਨਾਂ ਮਿਲੀ ਭੁਗਤ ਤੋਂ ਕਿਵੇਂ ਜਿਹੜੀ ਜਾਇਦਾਦ ਆ ਉਹ ਵੇਚੀ ਜਾ ਸਕਦੀ ਆ, ਇੱਕ। ਔਰ ਦੂਜੀ ਗੱਲ, ਜਿਹੜਾ ਬੰਦਾ ਇੱਥੇ ਜ਼ਮਾਨਤ ਦੇ ਉੱਤੇ ਬਾਹਰ ਹੈ ਉਹ ਮੁਲਕ ਛੱਡ ਕੇ ਕਿਵੇਂ ਜਿਹੜਾ ਜੀ ਉਹ ਭੱਜ ਗਿਆ, ਇਹ ਵੱਡਾ ਸਵਾਲ ਸੀ ਜੀ। ਉਹ ਉੱਥੇ ਜਿਹੜੇ ਦੱਖਣੀ ਅਫਰੀਕਾ ਦੇ ਵਿੱਚ ਤਾਂ ਜਿਹੜਾ ਜੀ ਉਹ ਫੜਿਆ ਗਿਆ, ਪਰ ਇੱਥੋਂ ਕਿਵੇਂ ਜਿਹੜਾ ਜੀ ਉਹ ਨਿਕਲ ਗਿਆ। ਮਤਲਬ ਕਿ ਜਿਹੜੀਆਂ ਚੋਰ ਮੋਰੀਆਂ ਤਾਂ ਹੈ ਹੀ ਨੇ ਨਾ ਕਿਤੇ। ਜੀ ਜੀ, ਉਹਨਾਂ ਤੋਂ ਤਾਂ ਦਰਕਨਾਰ ਨਹੀਂ ਕਰ ਸਕਦੇ ਆਪਾਂ। ਤੇ ਅੱਗੇ ਗੱਲ ਕਰਦੇ ਹੈਗੇ ਆ ਤਰਨ ਤਾਰਨ ਦੇ ਵਿੱਚ ਇੱਕ ਪਰਿਵਾਰ ਦੇ 3 ਜੀਆਂ ਦੀ ਭੇਦ ਭਰੇ ਹਾਲਤ ਵਿੱਚ ਮੌਤ। ਦੇਖੋ ਇਹ ਕਿਉਂਕਿ ਪੰਜਾਬ ਦੇ ਵਿੱਚ ਜੇ ਤੁਸੀਂ ਦੇਖਿਆ ਹੋਵੇ ਤਾਂ ਇੱਕ ਪਿਛਲੇ ਸਮੇਂ ਤੋਂ ਬੜਾ ਜਿਹੜਾ ਜੀ ਇਹ ਚੱਲਿਆ ਸੀਗਾ, ਜਿਹੜੀਆਂ ਸਮੂਹਕ ਮੌਤਾਂ ਹੋ ਰਹੀਆਂ ਸੀ ਪਰਿਵਾਰਾਂ ਦੇ ਵਿੱਚ ਵੀ। ਸੁਸਾਈਡ ਕਰ ਗਿਆ, ਸਾਰੇ ਟੱਬਰ ਨੂੰ ਮਾਰ ਦਿੱਤਾ, ਆਪ ਵੀ ਜਿਹੜਾ ਜੀ ਉਹ ਸੁਸਾਈਡ ਕਰ ਲਿਆ, ਇਸ ਤਰ੍ਹਾਂ ਦੀਆਂ ਬਹੁਤ ਕੁਛ ਜਿਹੜਾ ਜੀ ਉਹ ਚੱਲ ਪਿਆ ਸੀ। ਇਹ ਤਾਂ ਜਿਹੜਾ ਸੰਘਰਸ਼ ਹੈ ਜੀ ਉਹਨੇ ਬਦਲ ਦਿੱਤਾ ਸਾਰਾ ਕੁਛ ਜਿਹੜਾ। ਪਰ ਇਹ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਤਰਨਤਾਰਨ ਦੇ ਵਿੱਚ ਵਾਪਰੀ ਆ। ਗੁਰੂ ਤੇਗ ਬਹਾਦਰ ਨਗਰ ਆ, ਉੱਥੇ ਇੱਕ ਪਰਿਵਾਰ ਦੇ 3 ਜੀਆਂ ਦੀ ਭੇਦ ਭਰੇ ਹਾਲਾਤ ਦੇ ਵਿੱਚ ਮੌਤ ਜਿਹੜੀ ਉਹ ਹੋਈ ਆ। ਇਹਦੇ ਵਿੱਚ ਜੀਤਿੰਦਰ ਕੌਰ ਹੈ 35 ਸਾਲਾਂ ਦੀ, ਉਹਦੀ ਮਾਂ ਹੈ ਪ੍ਰੀਤਮ ਕੌਰ 60 ਸਾਲਾਂ ਦੀ, ਤੇ ਉਹਦੀ ਧੀ ਹੈ ਗੁਰਨੂਰ ਕੌਰ 10 ਸਾਲਾਂ ਦੀ। ਜਿਹੜੀ ਜੀਤਿੰਦਰ ਕੌਰ ਹੈ ਜੀ ਉਹ 9 ਮਹੀਨਿਆਂ ਦੀ ਜਿਹੜੀ ਉਹ ਪ੍ਰੈਗਨੈਂਟ ਵੀ ਸੀ। ਮਤਲਬ ਕਿ 3 ਨਹੀਂ 4 ਮੌਤਾਂ ਇਹ ਹੋਈਆਂ ਨੇ ਭੇਦ ਭਰੇ ਹਾਲਾਤ ਦੇ ਵਿੱਚ। ਜਿਹੜਾ ਬੱਚਾ ਉਹਦੇ ਪੇਟ ਦੇ ਵਿੱਚ ਸੀ ਜੀ, 9 ਮਹੀਨਿਆਂ ਦਾ ਬੱਚਾ ਸੀ, ਉਹ ਵੀ ਕਿਹਾ ਜਾ ਸਕਦਾ ਵੀ ਉਹਦੀ ਵੀ ਨਾਲ ਜਿਹੜੀ ਉਹ ਮੌਤ ਹੋਈ, ਤੇ ਉਹ ਵੀ ਇੱਕ ਕਿਸਮ ਦੇ ਨਾਲ ਦੁਨੀਆ 'ਚ ਆਉਣ ਤੋਂ ਪਹਿਲਾਂ ਜਿਹੜਾ ਉੱਤਰ ਗਿਆ। ਇਹਨਾਂ ਨੇ ਇਹ ਕਿਹਾ ਗਿਆ ਕਿ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਜਿਹੜੀ ਆ ਉਹ ਖਾ ਲਈ ਹੈ, ਤੇ ਹਸਪੀਟਲ ਦੇ ਵਿੱਚ ਉਹਨਾਂ ਨੇ ਦਾਖਲ ਕਰਵਾਇਆ। ਇਹਨੂੰ ਬਾਅਦ 'ਚ ਅੰਮ੍ਰਿਤਸਰ ਰੈਫਰ ਕੀਤਾ ਗਿਆ। ਇਹਨਾਂ ਨੂੰ ਤਿੰਨਾਂ ਨੂੰ ਜਿਹੜਾ ਸੀਗਾ ਜੀ ਉਹ ਮ੍ਰਿਤਕ ਐਲਾਨ ਦਿੱਤਾ। ਹੁਣ ਪੁਲਿਸ ਜਿਹੜੀ ਆ ਉਹ ਕਈ ਐਂਗਲ ਜਿਹੜੇ ਆ ਉਹ ਸਾਹਮਣੇ ਰੱਖ ਕੇ ਕਰ ਰਹੀ ਆ ਕਿ ਜੀਤਿੰਦਰ ਕੌਰ ਜਿਹੜੀ ਆ ਉਹ ਰੋਡਵੇਜ਼ ਡਿਪੂ ਦੇ ਵਿੱਚ ਨੌਕਰੀ ਕਰਦੀ ਸੀਗੀ, ਔਰ ਇਹ ਉਹਦਾ ਜਿਹੜਾ ਦੂਸਰਾ ਵਿਆਹ ਸੀਗਾ। ਜਿਹੜੀ ਬੱਚੀ ਉਹਦੀ ਸੀਗੀ 10 ਸਾਲਾਂ ਦੀ, ਉਹਦੇ ਪਹਿਲੇ ਵਿਆਹ ਤੋਂ ਜਿਹੜੀ ਉਹ ਸੀਗੀ, ਔਰ ਉਹਦਾ ਜਿਹੜਾ ਪਤੀ ਆ ਰਾਜਵੀਰ ਸਿੰਘ, ਉਹਦੇ ਨਾਲ ਸੰਬੰਧ ਜਿਹੜੇ ਆ ਜੀ ਉਹ ਖਿੱਚੋ ਤਾਣ ਵਾਲੇ ਕਹੇ ਜਾ ਰਹੇ ਆ। ਪੁਲਿਸ ਨੇ ਅਜੇ ਇਹਦੇ ਉੱਤੇ ਕੁਝ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਜਾਰੀ ਨਹੀਂ ਕੀਤੀ ਕਿ ਇਹਨਾਂ ਦੀ ਮੌਤ ਦਾ ਕਾਰਨ ਕੀ ਹੈ। ਕੀ ਇਹਨਾਂ ਨੂੰ ਜਬਰੀ ਜ਼ਹਿਰ ਦਿੱਤਾ ਗਿਆ, ਜਾਂ ਫਿਰ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਉਹਨੇ ਆਪਣੀ ਮਾਂ, ਆਪਣੀ ਬੱਚੀ ਜਿਹੜੀ ਹੈ ਜੀ ਉਹਨੂੰ ਖਤਮ ਜਿਹੜਾ ਉਹ ਕਰ ਦਿੱਤਾ। ਸ਼ਾਇਦ ਕਿਉਂਕਿ ਇਹਦੇ ਵਿੱਚ ਇੱਕ ਜਿਹੜਾ ਐਂਗਲ ਆ ਖੁਦ ਜ਼ਹਿਰ ਖਾਣ ਵਾਲਾ, ਉਹ ਇਸ ਕਰਕੇ ਨਹੀਂ ਆ ਕਿ ਜਿਹੜੀ ਔਰਤ ਪ੍ਰੈਗਨੈਂਟ ਹੈ, 9 ਮਹੀਨੇ ਤੋਂ ਪ੍ਰੈਗਨੈਂਟ ਹੈ, ਉਹ ਇਸ ਤਰ੍ਹਾਂ ਦਾ ਸਟੈਪ ਨਹੀਂ ਜਿਹੜਾ ਜੀ ਉਹ ਚੁੱਕੂ ਕਿਸੇ ਵੀ ਹਾਲਤ ਨਹੀਂ, ਕਿਉਂਕਿ ਇਹੋ ਲੱਗ ਰਿਹਾ ਕਿ ਉਹਨੂੰ ਜਬਰੀ ਜ਼ਹਿਰ ਦਿੱਤਾ ਗਿਆ, ਜਿਹੜਾ ਕਿ ਇਹਨਾਂ ਸਭ ਦੀ ਮੌਤ ਦਾ ਕਾਰਨ ਹੈ। ਜੀ, ਬੜੀ ਮਾੜੀ ਘਟਨਾ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਸਭ ਨੂੰ ਹੀ ਪਿਆਰ ਭਰੀ ਸਤਿ